ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਦੇ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਤੁਸੀਂ ਦੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਦਾ ਫੋਲਟ ਲਾਈਨਸ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ। ਅਪ੍ਰੈਲ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਸਮੁੱਚੀ ਦੁਨੀਆ ਦੇ ਵਿੱਚ ਸਿੱਖ ਬੜੇ ਹੀ ਉਤਸ਼ਾਹ ਦੇ ਨਾਲ ਤਿਆਰੀਆਂ ਕਰ ਰਹੇ ਨੇ ਖਾਲਸਾ ਸਾਜਨਾ ਦਿਹਾੜੇ ਨੂੰ ਮਨਾਉਣ ਦੀਆਂ। ਤੇ ਇਹ ਜਿਹੜੇ ਪ੍ਰੋਗਰਾਮ ਨੇ ਇਹ ਦੁਨੀਆ ਦੇ ਵੱਖੋ ਵੱਖ ਮੁਲਕਾਂ ਦੇ ਵਿੱਚ ਵੱਡੇ ਪੱਧਰ ਤੇ ਕੀਤੇ ਜਾਂਦੇ ਨੇ ਤੇ ਸਿੱਖ ਖਾਲਸਾ ਸਾਜਨਾ ਦਿਹਾੜੇ ਨੂੰ ਆਪਣੇ ਕੌਮੀ ਦਿਹਾੜੇ ਨੈਸ਼ਨਲ ਡੇ ਵਜੋਂ ਮਨਾਉਂਦੇ ਨੇ। ਤੇ ਅਮਰੀਕਾ ਦੇ ਵਿੱਚ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਤੇ ਅਮਰੀਕਾ ਦੀ ਜਿਹੜੀ ਕੈਪੀਟਲ ਹਿੱਲ ਆ ਉਹਦੇ ਸਾਹਮਣੇ ਇੱਕ ਵੱਡਾ ਇਕੱਠ ਜਿਹੜਾ ਸਿੱਖਾਂ ਦਾ ਉਹ ਕੀਤਾ ਜਾਂਦਾ ਹੈ, ਜਿੱਥੇ ਨਗਰ ਕੀਰਤਨ ਸਜਾਇਆ ਜਾਂਦਾ ਆ, ਨੈਸ਼ਨਲ ਸਿੱਖ ਡੇ ਪਰੇਡ ਕੱਢੀ ਜਾਂਦੀ ਆ ਤੇ ਨਾਲ ਹੀ ਸਿੱਖ ਇਸ ਪਰੇਡ ਨੂੰ ਸਿੱਖ ਫਰੀडम ਮਾਰਚ ਦੇ ਵਜੋਂ ਜਿਹੜਾ ਆ ਆਰਗੇਨਾਈਜ਼ ਕਰਦੇ ਆ, ਕਿਉਂਕਿ ਸਿੱਖ ਇਸ ਸਮੇਂ ਆਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਜਦੋਜਹਿਦ ਕਰ ਰਹੇ ਆ ਤੇ ਸਿੱਖ ਇਸ ਕੌਮੀ ਦਿਹਾੜੇ ਦੇ ਉੱਤੇ ਆਪਣੇ ਉਸ ਨਿਸ਼ਾਨੇ ਨੂੰ ਸਮਰਪਿਤ ਹੀ ਇਹ ਜਿਹੜੀ ਪਰੇਡ ਆ ਇਹ ਅਮਰੀਕਾ ਦੀ ਰਾਜਧਾਨੀ ਦੇ ਵਿੱਚ ਕੱਢਦੇ ਨੇ। ਤੇ ਅੱਜ ਦਾ ਸਾਡਾ ਇਹ ਪ੍ਰੋਗਰਾਮ ਇਸ ਨੈਸ਼ਨਲ ਸਿੱਖ ਡੇ ਪਰੇਡ ਨੂੰ ਤੇ ਹੀ ਕੇਂਦਰਿਤ ਰਹੇਗਾ। ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਅੱਜ ਇਸ ਪ੍ਰੋਗਰਾਮ ਦੇ ਵਿੱਚ ਇਸ ਪਰੇਡ ਦੇ ਆਰਗੇਨਾਈਜ਼ਰ ਨੇ ਜਿਹੜੇ ਭਾਈ ਹਿੰਮਤ ਸਿੰਘ ਜੀ, ਜੋ ਕਿ ਕੋਆਰਡੀਨੇਟਰ ਨੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ, ਤੇ ਨਾਲ ਹੀ ਹਰਮਿੰਦਰ ਸਿੰਘ ਆਲੂਵਾਲੀਆ ਜੀ, ਜੋ ਕਿ ਵਰਲਡ ਸਿੱਖ ਪਾਰਲੀਮੈਂਟ ਦੇ ਹਿਊਮਨ ਰਾਈਟਸ ਕੋਆਰਡੀਨੇਟਰ ਨੇ। ਇਹ ਦੋ ਮਹਿਮਾਨ ਸਾਡੇ ਨਾਲ ਅੱਜ ਦੀ ਇਸ ਗੱਲਬਾਤ ਦੇ ਵਿੱਚ ਸ਼ਾਮਲ ਹੋਣਗੇ ਤੇ ਅਸੀਂ ਇਸ ਜਿਹੜੀ ਇਹ ਪਰੇਡ ਆ ਨੈਸ਼ਨਲ ਸਿੱਖ ਡੇ ਪਰੇਡ ਆ ਸਿੱਖ ਫਰੀडम ਮਾਰਚ ਆ ਇਸ ਦੀਆਂ ਤਿਆਰੀਆਂ ਬਾਰੇ, ਇਸ ਦੇ ਇਤਿਹਾਸ ਬਾਰੇ ਤੇ ਇਸ ਦੀ ਅਹਿਮੀਅਤ ਬਾਰੇ ਅੱਜ ਆਪਣੇ ਇਹਨਾਂ ਮਹਿਮਾਨਾਂ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਹਿੰਮਤ ਸਿੰਘ ਜੀ, ਜਿਵੇਂ ਮੈਂ ਦੱਸਿਆ ਕਿ ਜਿਹੜੀ ਇਹ ਪਰੇਡ ਆ ਆਪਣੇ ਆਪ ਦੇ ਵਿੱਚ ਮਤਲਬ ਅਮਰੀਕਾ ਦੀ ਰਾਜਧਾਨੀ ਦੇ ਵਿੱਚ ਸਿੱਖਾਂ ਦਾ ਇੰਨੇ ਵੱਡੇ ਪੱਧਰ ਤੇ ਇਕੱਠੇ ਹੋਣਾ ਤੇ ਜਿਹੜੀ ਆਪਣੀ ਕੌਮੀ ਪਛਾਣ ਆ ਉਸ ਨੂੰ ਦੁਨੀਆ ਦੇ ਅੱਗੇ ਪੇਸ਼ ਕਰਨਾ, ਦੁਨੀਆ ਦੇ ਅੱਗੇ ਰੱਖਣਾ ਤੇ ਨਾਲ ਹੀ ਜਿਹੜਾ ਆਪਣਾ ਪੋਲੀਟੀਕਲ ਕੇਸ ਆ ਉਹ ਵੀ ਦੁਨੀਆ ਦੇ ਅੱਗੇ ਉਸ ਨੂੰ ਪੇਸ਼ ਕਰਨਾ, ਉਸ ਦੇ ਲਈ ਆਵਾਜ਼ ਚੁੱਕਣੀ, ਸਾਰਾ ਕੁਝ ਇਸ ਪਰੇਡ ਦੇ ਵਿੱਚ ਦੇਖਣ ਨੂੰ ਮਿਲਦਾ ਆ। ਤਾਂ ਇਸ ਵਾਰ ਦੀ ਪਰੇਡ ਦੇ ਲਈ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਕਿਸ ਤਰੀਕੇ ਦੀਆਂ ਤਿਆਰੀਆਂ ਨੇ, ਖਾਸ ਤੌਰ ਤੇ ਜਿਵੇਂ ਦੇ ਅਸੀਂ ਦੇਖ ਰਹੇ ਹਾਂ ਕਿ ਇੰਡੀਅਨ ਗਵਰਨਮੈਂਟ ਕਾਫੀ ਅਟੈਕਿੰਗ ਮੋਡ ਦੇ ਵਿੱਚ ਆਈ ਹੋਈ ਆ ਸਿੱਖਾਂ ਦੀ ਪੋਲੀਟੀਕਲ ਵੌਇਸ ਨੂੰ ਸਨੱਬ ਕਰਨ ਦੇ ਲਈ, ਤੇ ਕਈ ਤਰੀਕੇ ਦੇ ਜਿਹੜੇ ਯਤਨ ਆ ਉਹ ਕੀਤੇ ਜਾ ਰਹੇ ਆ। ਤਾਂ ਇਸ ਪਰੇਡ ਨੂੰ ਲੈ ਕੇ ਕੀ ਕੋਈ ਇਸ ਤਰੀਕੇ ਦੀ ਖਬਰ ਸਾਹਮਣੇ ਆ ਰਹੀ ਹੈ? ਕਿਉਂਕਿ ਪਿਛਲੇ ਦਿਨਾਂ 'ਚ ਅਮਰੀਕਾ ਦੇ ਵਿੱਚ ਕਈ ਸਿੱਖ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਉੱਤੇ ਇੰਡੀਅਨ ਜਿਹੜਾ ਖਤਰਾ ਆ ਉਸ ਦੀਆਂ ਖਬਰਾਂ ਸਾਹਮਣੇ ਆਈਆਂ ਸੀ। ਤਾਂ ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦੀ ਜਿਹੜੀ ਸਥਿਤੀ ਆ ਜਾਂ ਕਿਸ ਤਰੀਕੇ ਦੇ ਪ੍ਰਬੰਧ ਚੱਲ ਰਹੇ ਨੇ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ। ਜੀ ਸੁਖਵਿੰਦਰ ਸਿੰਘ ਜੀ, ਦੇਖੋ ਮੈਂ ਬੇਨਤੀ ਜਿਹੜੀ ਕਰਦਾ ਕਿ ਸਭ ਤੋਂ ਪਹਿਲਾਂ ਤਾਂ ਜੀ ਇਹ ਜੋ ਨੈਸ਼ਨਲ ਸਿੱਖ ਡੇ ਪਰੇਡ ਤੇ ਸਿੱਖ ਫਰੀडम ਮਾਰਚ ਹਰ ਸਾਲ ਕੱਢਿਆ ਜਾਂਦਾ, ਇਹ ਸਿੱਖ ਕੋਆਰਡੀਨੇਸ਼ਨ ਕਮੇਟੀ ਜਦੋਂ ਹੋਂਦ ਵਿੱਚ ਆਉਂਦੀ ਆ, ਬਰਗਾੜੀ ਵਾਪਰਦਾ ਪੰਜਾਬ ਦੀ ਧਰਤੀ ਤੇ, ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਹਰਮਤੀਆਂ ਹੁੰਦੀਆਂ ਤਾਂ ਉਦੋਂ ਈਸਟ ਕੋਸਟ ਦੇ ਖਿੱਤੇ ਵਿੱਚ ਸਿੱਖਾਂ ਨੇ, ਗੁਰਦੁਆਰਾ ਸਾਹਿਬ ਜਥੇਬੰਦੀਆਂ ਸਾਰਿਆਂ ਨੇ ਰਲ ਕੇ ਸਿੱਖ ਕੋਆਰਡੀਨੇਸ਼ਨ ਕਮੇਟੀ ਨੂੰ ਹੋਂਦ 'ਚ ਲਿਆਂਦਾ। ਰੋਸ ਵਜੋਂ ਹੀ ਇਹ ਉਦੋਂ ਇਕੱਤਰਤਾਵਾਂ ਹੁੰਦੀਆਂ ਰਹੀਆਂ ਇੱਥੇ ਸਾਡੇ ਈਸਟ ਕੋਸਟ ਪੂਰੇ ਵਰਲਡ ਦੇ ਵਿੱਚ ਹੀ ਜਿਹੜੀਆਂ ਇਕੱਠ ਹੋਏ, ਇਕੱਤਰਤਾਵਾਂ ਹੋਈਆਂ, ਰੋਸ ਸੀ ਸਿੱਖਾਂ 'ਚ। ਸੋ ਈਸਟ ਕੋਸਟ ਖਿੱਤੇ ਦੇ ਵਿੱਚ ਜਦੋਂ ਕੋਆਰਡੀਨੇਸ਼ਨ ਕਮੇਟੀ ਬਣੀ ਤੇ ਉਹਨਾਂ ਦਾ ਜਿਹੜਾ ਪਹਿਲਾ, ਜਿੱਥੇ ਹੋਰ ਕਈ ਪੰਥਕ ਕਾਰਜ ਵੱਡੇ ਵੱਡੇ ਕੀਤੇ, ਉੱਤੇ ਡੀਸੀ ਦੇ ਵਿੱਚ ਜਿਹੜੀ ਆ ਆਪਣੀ ਪੋਲੀਟੀਕਲ ਸਟਰੈਂਥ ਨੂੰ ਹੋਰ ਮਜ਼ਬੂਤ ਕਰਨ ਲਈ ਨੈਸ਼ਨਲ ਸਿੱਖ ਡੇ ਸਿੱਖ ਫਰੀडम ਮਾਰਚ ਦੀ ਜਿਹੜਾ ਆਗਾਜ਼ ਹੋਇਆ। ਸੋ ਲਗਾਤਾਰਤਾ ਦੇ ਨਾਲ ਇਹ ਜਿਹੜੀਆਂ ਨਗਰ ਕੀਰਤਨ ਇਹ ਡੈਡੀਕੇਟ ਜਿਹੜਾ ਖਾਲਸਾ ਪ੍ਰਗਟ ਦਿਵਸ ਨੂੰ, ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੇ ਕਲਗੀਧਰ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ ਨੂੰ ਖਾਲਸੇ ਦੀ ਸਾਜਨਾ ਕੀਤੀ, ਸੋ ਉਸ ਦਿਹਾੜੇ ਨੂੰ ਸਮਰਪਿਤ ਦੁਨੀਆ ਦੇ ਵਿੱਚ ਵੱਡੇ ਵੱਡੇ ਨਗਰ ਕੀਰਤਨ ਨਿਕਲਦੇ ਆ। ਸੋ ਅਮਰੀਕਾ ਦੇ ਵਿੱਚ ਵੀ ਅਲੱਗ-ਅਲੱਗ ਸਟੇਟਾਂ 'ਚ ਵੱਡੇ ਵੱਡੇ ਨਗਰ ਕੀਰਤਨ ਨਿਕਲਦੇ ਆ। ਪਰ ਜੇ ਆਪਾਂ ਦੇਖੀਏ ਵੀ ਅਮਰੀਕਾ ਦੀ ਰਾਜਧਾਨੀ ਜਿਹੜੀ ਆ ਉਹ ਵਾਸ਼ਿੰਗਟਨ ਡੀਸੀ ਆ।
ਸੋ ਪੋਲੀਟੀਕਲੀ ਅਸੀਂ ਆਪਣੇ ਕੌਮੀ ਤੌਰ ਤੇ ਕੀ ਲਾਹਾ ਲੈ ਸਕਦੇ ਆ, ਕਿਉਂਕਿ ਨਗਰ ਕੀਰਤਨ ਜਿਹੜੇ ਆ, ਪਰੇਡ ਜਿਹੜੀਆਂ ਉਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਰਪ੍ਰਸਤੀ ਦੇ ਵਿੱਚ ਨਿਕਲਦੀਆਂ ਆ। ਪੰਜ ਪਿਆਰੇ ਅਗਵਾਈ ਕਰਦੇ ਹਨ। ਸੋ ਉਦੋਂ ਇਹ ਆਗਾਜ਼ ਹੋਇਆ। ਸੋ ਡੈਡੀਕੇਟ ਜਿਹੜੀ ਆ ਉਹ ਖਾਲਸਾ ਪ੍ਰਗਟ ਦਿਵਸ ਨੂੰ ਕੀਤੀ ਜਾਂਦੀ ਆ। ਸੋ 8ਵੀਂ ਇਹ ਪਰੇਡ ਆ। ਤਿਆਰੀਆਂ ਜਿਹੜੀਆਂ ਆ ਉਹ ਹਰ ਸਾਲ ਬੈਟਰ ਕਰਨ ਦੇ ਵਾਸਤੇ, ਇਹ ਨਾ ਕਿ ਇਕੱਲੇ ਈਸਟ ਕੋਸਟ ਖਿੱਤੇ ਦੀ ਪਰੇਡ ਬਣ ਕੇ ਰਹਿ ਜਾਵੇ, ਇਹਨੂੰ ਸਮੁੱਚੇ ਅਮਰੀਕਾ ਦੀ ਪਰੇਡ ਬਣਾਉਣ ਦੇ ਸਾਡੇ ਯਤਨ ਹੈਗੇ ਆ। ਇਹਦੇ ਵਿੱਚ ਸਿੱਖ ਕੋਆਰਡੀਨੇਸ਼ਨ ਕਮੇਟੀ ਦੀ ਗੱਲ ਨਹੀਂ ਗੱਲੀ, ਇਹਦੇ ਵਿੱਚ ਸਮੁੱਚੀਆਂ ਗੁਰਦੁਆਰਾ ਸਾਹਿਬਾਨ ਪ੍ਰਬੰਧਕ ਕਮੇਟੀਆਂ ਔਰ ਪੰਥਕ ਜਥੇਬੰਦੀਆਂ, ਹੋਰ ਸਾਡੀਆਂ ਸਿੱਖ ਸੰਗਤਾਂ, ਪੰਥਕ ਵੀਰ ਦਰਦੀ ਜਿਹੜੇ ਆ, ਉਹ ਬਹੁਤ ਵੱਡਾ ਸਹਿਯੋਗ ਯੋਗਦਾਨ ਉਹਨਾਂ ਦਾ ਇਸ ਪਰੇਡ ਦੇ ਵਿੱਚ ਹੁੰਦਾ। ਸੋ ਇਸ ਦਾ ਉਪਰਾਲਾ ਜਿਹੜਾ ਇਸ ਵਾਰੀ 5 ਅਪ੍ਰੈਲ ਨੂੰ ਦਿਨੇ ਸਨਿਚਰਵਾਰ ਕਮਿੰਗ ਸੈਚਰਡੇ ਇਹ ਪਰੇਡ ਜਿਹੜੀ ਕੱਢੀ ਜਾ ਰਹੀ ਹੈ। ਤੇ ਬਿਲਕੁਲ ਮੈਂ ਇੱਕ ਵਾਰ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦਿਆਂ ਕਿ 5 ਅਪ੍ਰੈਲ ਨੂੰ ਜਿਹੜੀ ਇਹ ਪਰੇਡ ਆ ਇਹ ਕੱਢੀ ਜਾ ਰਹੀ ਆ ਵਾਸ਼ਿੰਗਟਨ ਡੀਸੀ ਦੇ ਵਿੱਚ, ਜਿਸ ਦੀ ਆਰੰਭਤਾ ਜਿਹੜੀ ਆ ਉਸ ਤੋਂ ਪਹਿਲਾਂ 20th ਸਟਰੀਟ ਐਂਡ ਕਨਸਟੀਟਿਊਸ਼ਨ ਐਵਨਿਊ ਦੇ ਉੱਪਰ ਜਿਹੜਾ ਦੀਵਾਨ ਆ ਉਹ ਸਜਾਏ ਜਾਣਗੇ। ਦੀਵਾਨ ਜਿਨ੍ਹਾਂ ਦੀ ਆਰੰਭਤਾ 10 ਵਜੇ ਸਵੇਰੇ ਹੋਵੇਗੀ ਤੇ ਉਸ ਤੋਂ ਬਾਅਦ ਦੁਪਹਿਰ 12 ਵਜੇ ਜਿਹੜੀ ਇਹ ਪਰੇਡ ਆ, ਇਹ ਨਗਰ ਕੀਰਤਨ ਆ ਜਿਹੜਾ ਉਹ ਸ਼ੁਰੂ ਕੀਤਾ ਜਾਵੇਗਾ। ਤੇ ਬਾਅਦ ਵਿੱਚ 3 ਵਜੇ ਜਿਹੜਾ ਕੈਪੀਟਲ ਹਿੱਲ, ਜਦੋਂ ਇਸ ਨਗਰ ਕੀਰਤਨ ਦੀ ਸਮਾਪਤੀ ਜਿਹੜੀ ਆ ਉਹ ਕੈਪੀਟਲ ਹਿੱਲ ਦੇ ਸਾਹਮਣੇ ਸਟੇਜ ਦੇ ਉੱਤੇ ਹੋਵੇਗੀ, ਜਿੱਥੇ ਇੱਕ ਵੱਡੀ ਸਟੇਜ ਲੱਗੇਗੀ, ਜਿੱਥੇ ਜਿਹੜੇ ਪੰਥਕ ਬੁਲਾਰੇ ਆ ਉਹ ਪੰਥ ਦੀ ਗੱਲ ਕਰਨਗੇ। ਤੇ ਸੰਗਤਾਂ ਜਿਹੜੀਆਂ ਆ, ਅਸੀਂ ਬੇਨਤੀ ਕਰਦੇ ਹਾਂ ਟੀਵੀ 84 ਵੱਲੋਂ ਕਿ ਹੁਮ ਹੁਮਾ ਕੇ ਇਸ ਨਗਰ ਕੀਰਤਨ ਦੇ ਵਿੱਚ ਪਹੁੰਚਣ ਤੇ ਜਿਹੜੀ ਆਪਣੀ ਕੌਮੀ ਆਵਾਜ਼ ਆ ਉਸ ਨੂੰ ਬੁਲੰਦ ਕਰਨ। ਭਾਈ ਹਰਮਿੰਦਰ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ ਹੋ ਤੇ ਮੈਂ ਜਾਣਨਾ ਚਾਹੁੰਦਾ, ਕਿਉਂਕਿ ਪਿਛਲੇ ਦਿਨੀ ਅਸੀਂ ਦੇਖ ਰਹੇ ਸੀ ਜਦੋਂ ਨਿਊਯਾਰਕ ਜਿਹੜੀ ਸਟੇਟ ਅਸੈਂਬਲੀ ਆ ਉਹਦੇ ਵਿੱਚ ਸਿੱਖ ਜੈਨੋਸਾਈਡ ਦਾ ਜਿਹੜਾ ਰੈਜ਼ੋਲੂਸ਼ਨ ਆ ਉਹ ਵੀ ਪਾਸ ਹੋਇਆ। ਤੁਸੀਂ ਉੱਥੇ ਤਕਰੀਰ ਵੀ ਕੀਤੀ ਤੇ ਤੁਸੀਂ ਜਿਹੜੀ ਹਿਊਮਨ ਰਾਈਟਸ ਪ੍ਰੋਗਰਾਮ ਹੈ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਦਾ, ਉਹਦੇ ਕੋਆਰਡੀਨੇਟਰ ਵੀ ਹੋ। ਤਾਂ ਅੱਜ ਸਿੱਖਾਂ ਦੇ ਲਈ ਦੁਨੀਆ ਦੇ ਅੱਗੇ ਆਪਣਾ ਜਿਹੜਾ ਕੇਸ ਪ੍ਰੈਜ਼ੈਂਟ ਕਰਨਾ ਆ ਉਹ ਇੱਕ ਬਹੁਤ ਵੱਡਾ ਮਸਲਾ ਆ, ਵੀ ਦੁਨੀਆ ਨੂੰ ਸਿੱਖ ਇਹ ਦੱਸ ਸਕਣ ਕਿ ਸਾਡੇ ਨਾਲ ਭਾਰਤ ਦੇ ਵਿੱਚ ਕਿਸ ਤਰੀਕੇ ਦਾ ਜਿਹੜਾ ਜ਼ੁਲਮ ਆ ਉਹ ਕੀਤਾ ਗਿਆ। ਤੇ ਜਿਹੜੀ ਇਹ ਨੈਸ਼ਨਲ ਸਿੱਖ ਡੇ ਪਰੇਡ ਜਿਹੜੀ ਇਹ ਹੋਣ ਜਾ ਰਹੀ ਆ ਉਹਦੇ ਵਿੱਚ ਕਿਸ ਤਰ੍ਹਾਂ ਦੇ ਬੰਦੋਬਸਤ ਜਿਹੜੇ ਆ ਉਹ ਤੁਸੀਂ ਕਰ ਰਹੇ ਹੋ, ਕਿ ਜਿਨ੍ਹਾਂ ਬੰਦੋਬਸਤ ਦੇ ਨਾਲ ਤੁਸੀਂ ਦੁਨੀਆ ਨੂੰ ਇਹ ਮੈਸੇਜ ਕਨਵੇ ਕਰ ਸਕੋ ਜੋ ਸਿੱਖਾਂ ਦੇ ਨਾਲ ਵਾਪਰਿਆ ਹੈ। ਬਹੁਤ ਬਹੁਤ ਧੰਨਵਾਦ ਟੀਵੀ 84 ਦਾ। ਜਿੰਨੀਆਂ ਵੀ ਸੰਗਤਾਂ ਟੀਵੀ 84 ਰਾਹੀਂ ਇਹ ਗੱਲਬਾਤ ਸੁਣ ਰਹੀਆਂ, ਉਹਨਾਂ ਸਾਰਿਆਂ ਨੂੰ ਇਹ ਗੱਲ ਬੇਨਤੀ ਕਰਕੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਫਰੀਡਮ ਮਾਰਚ, ਇਹਨੂੰ ਆਪਾਂ ਜਿਹੜਾ ਨਾਮ ਦਿੱਤਾ ਹੈਗਾ ਸਿੱਖ ਡੇ ਪਰੇਡ ਨੂੰ, ਇਹਦੀ ਬੜੀ ਇੰਪੋਰਟੈਂਸ ਹੈਗੀ ਹੈ। ਪਹਿਲੇ ਡਾਕਟਰ ਅਜਰਾਵਤ ਸਾਹਿਬ ਉਹ ਕੱਢਦੇ ਹੁੰਦੇ ਸੀਗੇ, ਉਹਨਾਂ ਦੇ ਜਾਣ ਤੋਂ ਬਾਅਦ ਫਿਰ ਇਹ ਸਟਾਪ ਹੋ ਗਿਆ ਸੀਗਾ। ਲੇਕਿਨ ਇਹ ਬਹੁਤ ਜਿਹੜੀ ਸ਼ਲਾਘਾਯੋਗ ਐਫਰਟ ਹੈਗਾ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦਾ, ਜਿਨ੍ਹਾਂ ਨੇ ਉਹ ਲੀਕ ਨੂੰ ਫੇਰ ਕੰਟੀਨਿਊ ਕੀਤਾ। ਔਰ ਇਹ 8ਵੀਂ ਵਿੱਚ ਕੋਵਿਡ ਕਰਕੇ 2 ਸਾਲ ਗੈਪ ਪੈ ਗਿਆ ਸੀਗਾ ਤੇ 8ਵੀਂ ਪਰੇਡ ਹੈਗੀ ਆ। ਜੋ ਹਾਲਾਤ ਸਿੱਖ ਕੌਮ ਦੇ ਇਸ ਟਾਈਮ ਹੈਗੇ ਆ, ਅਸੀਂ ਸਾਡੀ 1 to 1 ਇਸ ਟਾਈਮ ਸਟੇਟ ਟੂ ਸਟੇਟ ਫਾਈਟ ਹੈਗੀ ਆ, ਤੇ ਸਾਡੇ ਜਿਹੜੇ ਸਾਧਨ ਹੈਗੇ ਆ ਉਹ ਵੀ ਬਹੁਤ ਸੀਮਿਤ ਹੈਗੇ ਆ, ਕਿਉਂਕਿ ਅੱਜ ਜਿਹੜਾ ਨੈਰੇਟਿਵ ਵਾਰਫੇਅਰ ਜ਼ਿਆਦਾ ਹੁੰਦਾ ਹੈਗਾ ਅੱਜ ਦੇ ਯੁੱਗ ਦੇ ਵਿੱਚ, ਜਿਹਦੇ ਵਿੱਚ ਕਿ ਝੂਠੀ ਗੱਲ ਨੂੰ ਬਾਰ-ਬਾਰ ਦਿਖਾ ਕੇ ਉਹਨੂੰ ਸੱਚ ਸਾਬਤ ਕਰਨਾ, ਇਹ ਜਿਹੜਾ ਝੂਠਾ ਪ੍ਰੋਪੇਗੈਂਡਾ ਵੱਡੀਆਂ ਸਰਕਾਰਾਂ ਸਟੇਟਾਂ ਚਲਾਉਂਦੀਆਂ, ਜਿਨ੍ਹਾਂ ਦੇ ਨਤੀਜੇ ਵੀ ਦੇਖਣ ਨੂੰ ਮਿਲਦੇ ਹੈਗੇ ਆ ਕਿ ਕਿਸ ਤਰੀਕੇ ਨਾਲ ਇੱਕ ਗਲਤ ਗੱਲ ਨੂੰ ਬਾਰ-ਬਾਰ ਬੋਲ ਕੇ, ਇੱਕ ਝੂਠ ਨੂੰ 100 ਵਾਰੀ ਬੋਲ ਕੇ ਉਹਨੂੰ ਸੱਚ ਦਿਖਾਉਣ ਦੀ ਕੋਸ਼ਿਸ਼ ਹੁੰਦੀ ਹੈ। ਤੇ ਸਾਡੇ, ਕਿਉਂਕਿ ਅਸੀਂ ਇਸ ਟਾਈਮ ਸਟਰਗਲਿੰਗ ਫੇਸ 'ਚ ਹੈਗੇ ਆ, ਸਾਡੇ ਰਿਸੋਰਸਿਸ ਵੀ ਬਹੁਤ ਲਿਮਿਟਿਡ ਹੈਗੇ ਆ, ਔਰ ਉਹਨਾਂ ਲਿਮਿਟਿਡ ਰਿਸੋਰਸਿਸ ਦੇ ਨਾਲ ਫਿਰ ਵੀ ਅਸੀਂ ਜਿਹੜਾ ਹੈਗਾ ਪੂਰਾ ਡਟੇ ਹੋਏ ਹੈਗੇ ਆ। ਔਰ ਜਿਹੜਾ ਸਾਡਾ ਸੱਚ ਹੈਗਾ ਉਹ ਦੁਨੀਆ ਨੂੰ ਦੱਸਣ ਵਾਸਤੇ ਅਸੀਂ ਆਪਣੇ ਵੱਖ-ਵੱਖ ਢੰਗ ਤਰੀਕਿਆਂ ਨਾਲ ਦੁਨੀਆ ਨੂੰ ਅਸੀਂ ਦੱਸਣ 'ਚ ਕਾਮਯਾਬ ਹੋ ਰਹੇ ਹਾਂ, ਮਹਾਰਾਜ ਦੀ ਕਿਰਪਾ ਨਾਲ, ਕਿ ਸਾਡੇ ਨਾਲ ਹਿੰਦੁਸਤਾਨ ਦੇ ਧਰਤੀ ਦੇ ਉੱਤੇ ਕੀ ਹੋਇਆ ਔਰ ਕੀ ਹੋ ਰਿਹਾ, ਈਵਨ ਹਿੰਦੁਸਤਾਨ ਤੋਂ ਬਾਹਰ ਸਾਡੇ ਨਾਲ ਕੀ ਹੋ ਰਿਹਾ। ਹਿੰਦੁਸਤਾਨ ਦੀ ਸਰਕਾਰ ਜਿਹੜੀ ਸਾਨੂੰ ਉੱਥੇ ਗਰਾਊਂਡ ਦੇ ਉੱਤੇ ਜਿਸ ਤਰੀਕੇ ਨਾਲ ਟਰੀਟ ਕਰਦੀ ਹੈ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੀ ਵੱਖ-ਵੱਖ ਥਾਵਾਂ ਦੇ ਵਿੱਚ, ਉਸੇ ਤੇ ਜੇ ਉਹਦੀ ਅਸੀਂ ਬਾਹਰ ਆ ਕੇ ਆਵਾਜ਼ ਚੱਕਦੇ ਹੈਗੇ ਆ
ਤੇ ਈਵਨ ਭਾਵੇਂ ਤੁਸੀਂ ਪੰਜਾਬ 'ਚ ਆਵਾਜ਼ ਚੱਕੋ, ਭਾਵੇਂ ਅਸੀਂ ਬਾਹਰ ਚੱਕੀਏ, ਉਹਨਾਂ ਦੀ ਜਿਹੜਾ ਬਿਹੇਵੀਅਰ ਤੁਹਾਡੇ ਨਾਲ ਸੇਮ ਰਹਿੰਦਾ ਹੈਗਾ। ਤੇ ਅੱਜ ਉਹ ਆਪਣੇ ਬੁਰੀ ਤਰ੍ਹਾਂ ਨਾਲ ਐਕਸਪੋਜ਼ ਵੀ ਹੋ ਚੁੱਕੇ ਹੈਗੇ। ਹੁਣ ਅੱਜ ਜਿਹੜਾ ਯੁੱਗ ਹੈਗਾ ਉਹ ਦੂਰਦਰਸ਼ਨ ਵਾਲਾ ਯੁੱਗ ਨਹੀਂ ਹੈਗਾ, ਜਦੋਂ ਸਿਰਫ ਦੂਰਦਰਸ਼ਨ ਤੇ ਜੋ ਦਿਖਾਇਆ ਜਾਂਦਾ ਸੀਗਾ ਉਸ ਤੋਂ ਇਲਾਵਾ ਕਿਸੇ ਕੋਲ ਕੋਈ ਸਾਧਨ ਨਹੀਂ ਸੀਗਾ। ਅੱਜ ਇੰਟਰਨੈਟ ਦਾ ਯੁੱਗ ਹੈਗਾ, 2 ਮਿੰਟ 'ਚ ਸਾਰੀ ਗੱਲ ਦੁਨੀਆ ਦੇ ਸਾਹਮਣੇ ਪ੍ਰਗਟ ਹੋ ਜਾਂਦੀ ਹੈ, ਸੱਚ ਜਿਹੜਾ ਹੈਗਾ। ਤੇ ਇਹ ਜਿਹੜੀ ਸਿੱਖ ਡੇ ਪਰੇਡ ਹੈਗੀ ਆ, ਇਹਦੇ ਵਿੱਚ ਉਹ ਇੱਕ ਸਾਡਾ ਇੱਕ ਪਲੇਟਫਾਰਮ ਹੈਗਾ, ਜਿੱਥੇ ਅਸੀਂ ਸਾਰੀ ਦੁਨੀਆ ਦੀ ਜਿਹੜੀ ਪੰਚਾਇਤ ਹੈਗੀ ਆ, ਉਹ ਇੱਕ ਤਰ੍ਹਾਂ ਨਾਲ ਜਿਹੜਾ ਵਾਸ਼ਿੰਗਟਨ ਡੀਸੀ ਹੈਗਾ, ਉਹ USA ਨੂੰ ਸਰਪੰਚ ਕਿਹਾ ਜਾਂਦਾ ਦੁਨੀਆ ਦਾ। ਤੇ ਉਹ ਸਰਪੰਚ ਦੀ ਜਿਹੜੀ ਸੱਥ ਹੈਗੀ ਆ, ਉਹ ਵਾਸ਼ਿੰਗਟਨ ਡੀਸੀ ਹੈਗੀ ਹੈ, ਕੈਪੀਟਲ ਹਿੱਲ ਦੀ ਬਿਲਡਿੰਗ ਹੈਗੀ ਹੈ। ਤੇ ਉੱਥੇ ਜਿਹੜੀ ਅਸੀਂ ਸਿੱਖ ਡੇ ਪਰੇਡ ਕੱਢਦੇ ਹੈਗੇ ਆ, ਇਹਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈਗੀ, ਜਿਹੜੀ ਹਰ ਸਿੱਖ ਨੂੰ ਸਮਝਣੀ ਬਹੁਤ ਜ਼ਰੂਰੀ ਹੈਗੀ ਆ। ਜਿਹੜੇ ਇਸ ਇੰਪੋਰਟੈਂਸ ਨੂੰ ਸਮਝਦੇ ਪਏ ਆ ਹੌਲੀ ਹੌਲੀ, ਉਹਦੇ ਕਰਕੇ ਹਰ ਵਾਰ ਸਾਡਾ ਇਕੱਠ ਜਿਹੜਾ ਹੈ ਵੱਧਦਾ ਜਾ ਰਿਹਾ ਗੁਰੂ ਮਹਾਰਾਜ ਦੀ ਕਿਰਪਾ ਨਾਲ। ਪਿਛਲੀ ਵਾਰ ਵੀ ਬਹੁਤ ਵੱਡਾ ਇਕੱਠ ਹੋਇਆ ਸੀਗਾ, ਤੇ ਐਤਕੀ ਵੀ ਸਾਨੂੰ ਉਮੀਦ ਹੈਗੀ ਆ ਕਿ ਉਹ ਪਿਛਲੀ ਵਾਰ ਨਾਲੋਂ ਜ਼ਿਆਦਾ ਹੋਏਗਾ, ਕਿਉਂਕਿ ਇੱਥੇ ਅਸੀਂ ਆ ਕੇ ਅਸੀਂ ਆਪਣੀ ਗੱਲ ਦੁਨੀਆ ਨੂੰ ਦੱਸਦੇ ਹਾਂ। ਅਸੀਂ ਪੈਂਫਲੇਟ ਛਾਪੇ ਹੋਏ ਹੈਗੇ ਆ, ਉਸ ਪੈਂਫਲੇਟ ਦੇ ਵਿੱਚ ਸਿੱਖ ਇਤਿਹਾਸ ਬਾਰੇ, ਸਿੱਖਾਂ ਨੂੰ ਕੀ ਚੈਲੰਜਸ ਹੈਗੇ ਆ ਦੁਨੀਆ ਦੇ ਵਿੱਚ, ਤੇ ਸਿੱਖ ਕਿਸ ਤੇ ਬਿਲੀਵ ਕਰਦੇ ਆ, ਸਾਡਾ ਬਲੀਫ ਸਿਸਟਮ ਕੀ ਹੈਗਾ, ਉੱਥੇ ਅਸੀਂ ਸਾਰੀ ਦੁਨੀਆ ਨੂੰ ਦੱਸਦੇ ਹਾਂ। ਤੇ ਇਹ ਇੱਕ ਪਲੇਟਫਾਰਮ ਹੈਗਾ ਜਿਹਨੂੰ ਅਸੀਂ ਯੂਜ਼ ਕਰਦੇ ਹੈਗੇ ਆ ਇੱਕ। ਔਰ ਇਹ ਓਪਨ ਪਲੇਟਫਾਰਮ ਹੈਗਾ, ਇਹ ਨਹੀਂ ਹੈ ਕਿ ਇਕੱਲਾ ਸਾਡਾ ਹੈਗਾ ਜਾਂ ਕਿਸੇ ਇੱਕ ਜਥੇਬੰਦੀ ਦਾ। ਇੱਕ ਇਹ ਤਾਂ ਕਹਿੰਦੇ ਜਿਵੇਂ ਪਲੇਟਫਾਰਮ ਹੁੰਦਾ, ਉਸ ਤੇ ਕਿੰਨੀਆਂ ਟ੍ਰੇਨਾਂ ਆਉਂਦੀਆਂ, ਕਿੰਨੀਆਂ ਜਾਂਦੀਆਂ। ਇਸੇ ਤਰੀਕੇ ਨਾਲ ਇਹ ਜਿਹੜਾ ਸਿੱਖ ਡੇ ਪਰੇਡ ਹੈਗੀ, ਇੱਕ ਪਲੇਟਫਾਰਮ ਹੈ ਜਿੱਥੇ ਕੋਈ ਵੀ ਸਿੱਖ ਕਿਤੇ ਵੀ ਜੋ ਵਸਦਾ ਹੈਗਾ, ਜਿਹਨੂੰ ਇਸ ਗੱਲ ਦੀ ਇੰਪੋਰਟੈਂਸ ਦੀ ਸਮਝ ਹੈਗੀ ਆ ਕਿ ਸਾਨੂੰ ਆਪਣੀ ਗੱਲ ਦੁਨੀਆ ਨੂੰ ਦੱਸਣੀ ਹੈ, ਉਹ ਆਉਂਦੇ ਹੈਗੇ ਆ। ਬੜੀ ਦੂਰੋਂ ਦੂਰੋਂ ਆਉਂਦੇ ਆ ਸਾਰੇ। ਤੇ ਫਿਰ ਦੁਬਾਰਾ ਮੈਂ ਬੇਨਤੀ ਕਰਾਂਗਾ ਜਿਹੜੇ ਵੀ ਆਪਾਂ ਨੂੰ ਅੱਜ ਸੁਣਦੇ ਪਏ ਹੈਗੇ ਆ, ਕਿ ਉਹ ਇਸ ਦੀ ਇੰਪੋਰਟੈਂਸ ਸਮਝ ਕੇ ਆਪ ਵੀ ਆਉਣ ਤੇ ਹੋਰਾਂ ਨੂੰ ਵੀ ਪ੍ਰੇਰਿਤ ਕਰਨ। ਬਿਲਕੁਲ ਜੀ। ਭਾਈ ਹਿੰਮਤ ਸਿੰਘ ਜੀ, ਜਿਵੇਂ ਮੈਂ ਪਹਿਲਾਂ ਵੀ ਇਹ ਗੱਲ ਤੋਂ ਜਾਣਨੀ ਚਾਹੁੰਦਾ ਸੀ ਕਿ ਮਤਲਬ ਇੱਕ ਹਿਸਟੋਰੀਕਲ ਵੀ, ਜਿੱਥੋਂ ਤੱਕ ਮੈਨੂੰ ਯਾਦ ਹੈ, ਗੱਲ ਜੁੜੀ ਹੋਈ ਹੈ ਕਿ ਜਦੋਂ ਇਹ ਪਰੇਡ ਪਹਿਲਾਂ ਸ਼ੁਰੂ ਹੋਈ ਪਾਸਟ ਦੇ ਵਿੱਚ, ਵਾਸ਼ਿੰਗਟਨ ਡੀਸੀ ਦੇ ਵਿੱਚ ਸਿੱਖਾਂ ਨੇ ਕੱਢਣੀ ਸੀ, ਉਦੋਂ ਵੀ ਇੰਡੀਆ ਨੇ ਕਾਫੀ ਰੋਕਾਂ ਲਾਈਆਂ, ਇਹਦੇ 'ਚ ਰੋਕਾਂ ਲਾਉਣ ਦੀ ਕੋਸ਼ਿਸ਼ ਕੀਤੀ, ਮਤਲਬ ਇਸ ਤਰੀਕੇ ਦੀ ਕੋਈ ਗੱਲ ਵਾਪਰੀ। ਤਾਂ ਹੁਣ ਜਦੋਂ ਇੰਡੀਆ ਕਾਫੀ, ਅਸੀਂ ਦੇਖ ਰਹੇ ਹਾਂ ਕਿ ਮਤਲਬ ਅਸੈਸੀਨੇਸ਼ਨਸ ਤੱਕ ਵੀ ਚਲੇ ਗਿਆ, ਮਤਲਬ ਵਿਦੇਸ਼ਾਂ ਦੀ ਧਰਤੀ ਤੇ ਸਿੱਖ ਐਕਟਿਵਿਸਟਾਂ ਦੀ। ਤਾਂ ਉਹਦੇ 'ਚ ਜਿਹੜੇ ਇਸ ਤਰੀਕੇ ਦੇ ਪ੍ਰੋਗਰਾਮ ਆ, ਜਿਹੜੇ ਇੱਕ ਵਾਈਡਰ ਮੈਸੇਜ ਕਨਵੇ ਕਰਦੇ ਆ ਇੰਡੀਅਨ ਐਸਟੈਬਲਿਸ਼ਮੈਂਟ ਦੇ, ਜਿਹੜਾ ਇੰਜਸਟਿਸ ਸਿੱਖਾਂ ਦੇ ਨਾਲ ਹੋਇਆ ਉਹਦੇ ਬਾਰੇ, ਤਾਂ ਉਹਨੂੰ ਰੋਕਣ ਦੇ ਲਈ ਕਾਫੀ ਕੁਝ ਕੀਤਾ ਜਾਂਦਾ ਹੈ। ਤਾਂ ਇੱਕ ਤੁਹਾਨੂੰ ਵੀ ਇਸ ਤਰੀਕੇ ਦੇ ਕੁਝ ਚੈਲੰਜਸ ਇਸ ਪਰੇਡ ਦੇ ਆਰਗੇਨਾਈਜ਼ ਕਰਨ ਦੇ ਵਿੱਚ ਤੁਹਾਨੂੰ ਫੇਸ ਕਰਨੇ ਪੈ ਰਹੇ ਆ? ਨਹੀਂ ਜੀ, ਦੇਖੋ ਇਹ ਜਿੱਥੇ ਮੈਂ ਸਮਝਦਾ ਅਸੀਂ 8ਵੀਂ ਇਹ ਪਰੇਡ ਕੱਢਣ ਜਾ ਰਹੇ ਆ, ਸਾਨੂੰ ਇਦਾਂ ਦਾ ਕੋਈ ਚੈਲੰਜ ਜਿਹੜਾ DC ਦੇ ਵਿੱਚ, ਕਿਉਂਕਿ ਤੁਹਾਡੀ ਸਿੱਧਾ ਜਿਹੜਾ ਕਨੈਕਸ਼ਨ ਆ ਉਹ ਸਿਸਟਮ ਦੇ ਨਾਲ ਹੁੰਦਾ। ਉਹ ਪਾਰਕ ਪੁਲਿਸ ਆ, ਉਹ ਜਿਹੜੀ 3 ਪੁਲਿਸ ਡਿਪਾਰਟਮੈਂਟ ਜਿਹੜੇ ਇਨਵੋਲਵ ਹੁੰਦੇ, ਜਿਹੜੀ ਕੈਪੀਟਲ ਪੁਲਿਸ, ਜਿਹੜੀ ਕੈਪੀਟਲ ਹਿੱਲ ਦੀ ਪੁਲਿਸ, ਉਹ ਇਨਵੋਲਵ ਹੁੰਦੀ। ਕਿਉਂਕਿ ਜਿਸ ਏਰੀਏ ਦੇ ਵਿੱਚ ਨਗਰ ਕੀਰਤਨ ਕੱਢਿਆ ਜਾਂਦਾ, ਜਿੱਥੋਂ ਸ਼ੁਰੂਆਤ ਹੁੰਦੀ ਆ ਏਰੀਆ 5 ਤੋਂ, ਤਾਂ ਉੱਥੇ ਲਿੰਕਨ ਮੈਮੋਰੀਅਲ ਪਾਰਕ, ਜਿੱਥੇ ਕਿਸੇ ਵੇਲੇ ਮਾਰਟਨ ਲੂਥਰ ਕਿੰਗ, ਜਿਹੜਾ ਉਹਨਾਂ ਨੇ ਮਨੁੱਖਤਾ ਦੇ ਵਾਸਤੇ ਉਹਨਾਂ ਦੀ ਸਪੀਚ ਜਿਹੜੀ ਹਿਸਟੋਰੀਕਲ ਆ, ਉੱਥੋਂ ਸ਼ੁਰੂਆਤ ਹੁੰਦੀ ਆ। ਤੇ ਫਿਰ ਸਾਹਮਣੇ ਜਦੋਂ ਵਾਈਟ ਹਾਊਸ ਦੇ ਸਾਹਮਣੇ ਨਿਕਲ ਕੇ ਜਾਂਦੀ ਆ, ਜਦੋਂ ਅਸੀਂ ਮਾਰਚ ਕਰਦੇ ਆ, ਤਾਂ ਫਿਰ ਅੱਗੇ ਕੈਪੀਟਲ ਹਿੱਲ ਦੇ ਸਾਹਮਣੇ, ਤੇ ਕੈਪੀਟਲ ਹਿੱਲ, ਪਾਰਕ ਪੁਲਿਸ ਤੇ ਵਾਈਟ ਹਾਊਸ ਤੋਂ, ਉਹ ਤਿੰਨਾਂ ਦਾ ਇਹਦੇ ਪਰੇਡ ਨਾਲ ਕੰਸਰਨ ਹੁੰਦਾ। ਸੋ ਉਹਦੇ ਵਿੱਚ ਜਿਹੜੇ ਪਰਮਿਟ ਦੇ ਵਿੱਚ, ਸੋ ਮੈਂ ਨਹੀਂ ਸਮਝਦਾ ਕੋਈ ਸਾਨੂੰ ਚੈਲੰਜ ਹਾਲੇ ਤੱਕ ਕਿਸੇ ਕਿਸਮ ਦਾ ਇਸ ਵਿਸ਼ੇ ਦੇ ਉੱਤੇ ਨਹੀਂ ਆਇਆ। ਹਾਂ, ਸਾਨੂੰ ਚੈਲੰਜ ਜਿਹੜੇ ਆ ਰਹੇ ਆ, ਜਿਵੇਂ ਹੁਣ ਆਪਾਂ ਸਾਰੇ ਦੇਖੇ ਰਹੀ ਆ ਪਿਛਲੇ ਸਮਿਆਂ ਦੇ ਵਿੱਚੋਂ, ਜਿਹੜੇ ਸਾਡੇ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ, ਸੋ ਉਹ ਚੀਜ਼ਾਂ ਹੈਗੀਆਂ ਆ। ਸੋ ਜਿਹੜਾ ਨਗਰ ਕੀਰਤਨ ਆ, ਜਿਹੜੀ ਖਾਲਸਾ ਜੀ ਦੇ ਪ੍ਰਗਟ ਦਿਵਸ, ਸਾਜਣਾ ਦਿਵਸ ਨੂੰ ਸਮਰਪਿਤ ਪਰੇਡ ਆ, ਉਹਦੇ ਵਿੱਚ ਮੇਰੇ ਖਿਆਲ 'ਚ ਜਿਹੜਾ ਸਾਡਾ ਮਕਸਦ ਵੀ ਆ, ਉਹ ਜਿੱਥੇ ਕੁੱਲ ਦੁਨੀਆ ਦੇ ਵਿੱਚ ਦਿਨ ਮਨਾਏ ਜਾਂਦੇ ਆ ਵੱਡੇ, ਜਿੱਦਾਂ ਕ੍ਰਿਸਮਸ ਮਨਾਉਂਦੇ ਆ, ਇਹਨਾਂ ਦਾ 25 ਤਰੀਕ ਨੂੰ ਪੱਕਾ ਹੈਗਾ ਆ। ਸੋ ਤੁਹਾਡੇ ਧਰਮ ਦੇ ਬੱਚੇ, ਸਾਡੇ ਧਰਮ ਦੇ ਵਿੱਚ ਬੱਚੇ ਜਿਹੜੇ ਆ, ਉਹਨਾਂ ਨੂੰ ਪਤਾ ਹੁੰਦਾ ਵੀ ਅੱਜ ਕ੍ਰਿਸਮਸ ਆ, ਜੂਸ਼ਾਂ ਦਾ ਹੌਲੀਡੇ ਆ, ਜਿਹੜੇ ਕ੍ਰਿਸਚਨ ਇਹਨੂੰ ਮੰਨਦੇ ਆ। ਜਾਂ ਈਵਨ ਹੁਣ ਈਦ ਆ, ਜਿਹੜੇ ਦਿਨ ਲੰਘ ਰਹੇ ਆ, ਈਦ ਜਿਹੜੇ ਆ ਉਹ ਮੁਸਲਿਮ ਮਨਾਉਂਦੇ ਆ, ਉਹਨਾਂ ਦਾ ਤਿਉਹਾਰ ਆ, ਦਿਨ ਆ। ਸੋ ਉਹ ਜਦੋਂ ਬੱਚੇ ਸਕੂਲਾਂ 'ਚ, ਤੁਹਾਡੇ ਬੱਚਿਆਂ ਨੂੰ ਉਹ ਵੀ ਦਿਨ ਪਤਾ ਹੁੰਦਾ।
ਪਰ ਸਿੱਖਾਂ ਦਾ ਕੋਈ ਇਦਾਂ ਦਾ ਜਿਹੜਾ ਦਿਨ ਜਿਹੜਾ ਕਿ ਪੂਰੀ ਦੁਨੀਆ ਦੇ ਵਿੱਚ ਦੂਜੀਆਂ ਕਮਿਊਨਿਟੀਆਂ ਕੌਮਾਂ ਨੂੰ ਵੀ ਪਤਾ ਹੋਵੇ ਵੀ ਇਹ ਸਿੱਖਾਂ ਦਾ, ਕਿਉਂਕਿ ਦਿਨ ਤਾਂ ਅਸੀਂ ਚਲੋ ਗੁਰੂ ਸਾਹਿਬਾਨ ਨੂੰ ਬਹੁਤ ਸਾਡੇ ਇਤਿਹਾਸਕ ਦਿਹਾੜੇ ਆ, ਪਰ ਜਿਹੜੀਆਂ ਖਾਲਸਾ ਜੀ ਦਾ ਪ੍ਰਗਟ ਦਿਵਸ ਆ ਇਹ ਕੁੱਲ ਦੁਨੀਆ ਵਿੱਚ ਬਹੁਤ ਵੱਡੀਆਂ ਪਰੇਡਸ ਜਿਹੜੀਆਂ ਨਿਕਲਦੀਆਂ, ਲੱਖਾਂ ਦਾ 6-6 7-7 ਲੱਖ ਦੇ ਇਕੱਠ ਕੈਨੇਡਾ ਦੇ ਵਿੱਚ ਜਿਹੜੇ ਹੁੰਦੇ ਆ। ਸੋ ਮੈਂ ਇਹੀ ਕਹਿਣਾ ਵੀ ਇਸ ਦਿਨ ਨੂੰ ਅਸੀਂ ਰੈਕੋਗਨਾਈਜੇਸ਼ਨ ਜਿਹੜੀ ਇਹਦੀ ਕਰਾਉਣ ਦੇ ਲਈ, ਜਿੱਥੇ ਹੁਣ ਨੈਸ਼ਨਲ ਸਿੱਖ ਡੇ ਪਰੇਡ ਕਹਿੰਦੇ ਆ, ਸੋ ਅਸੀਂ ਸਿੱਖ ਨੈਸ਼ਨਲ ਸਿੱਖ ਡੇ ਜਿਹੜਾ ਅਪ੍ਰੈਲ 14 ਦਾ, ਉਹ ਕਈ ਸਟੇਟਸ ਦੇ ਵਿੱਚ ਜਿਹੜੇ ਬਿੱਲ ਪਾਸ ਕਰਾਏ ਆ। ਸੋ ਉਸੇ ਮਕਸਦ ਦੇ ਨਾਲ ਇਹਨੂੰ ਸਾਡੇ, ਅਸੀਂ US ਦੇ ਸਿਟੀਜ਼ਨ ਆ ਜਿਹੜੇ, ਅਸੀਂ ਇਕੱਠੇ ਹੋ ਕੇ ਅਮਰੀਕਨ ਬੀਇੰਗ ਏ ਸਿੱਖ, ਅਸੀਂ ਉੱਤੇ ਆਪਣਾ ਦਿਨ ਜਿਹੜਾ ਸੈਲੀਬ੍ਰੇਟ ਕਰਦੇ ਆ। ਇਹਨੂੰ ਵਿਸ਼ਵ ਸਿੱਖ ਡੇ ਬਣਾਉਣ ਤੱਕ ਦਾ ਸਾਡੇ ਯਤਨ ਆ ਵੀ ਅਸੀਂ ਸ਼ੁਰੂਆਤ ਅਮਰੀਕਾ ਦੀ ਧਰਤੀ ਤੋਂ ਨੈਸ਼ਨਲ ਸਿੱਖ ਡੇ ਦੇ ਨਾਂ ਦੇ ਥੱਲੇ ਕੀਤੀ। ਜਦੋਂ ਬਿੱਲ ਵੀ ਪਏ ਸੀ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਸ ਵੇਲੇ ਮਤਾ ਪਾਇਆ ਸੀ, ਅੱਜ ਤੋਂ ਮੈਂ 6-7 ਸਾਲ ਪੁਰਾਣੀ ਗੱਲ ਕਰਦਾ। ਸੋ ਕਿ ਅਸੀਂ ਇਹਦੀ ਸਪੋਰਟ ਕਰਦੇ ਹਾਂ ਜੇ ਵਿਸ਼ਵ ਸਿੱਖ ਡੇ ਵੀ ਬਣੇ ਤੇ ਕੁੱਲ ਦੁਨੀਆ ਦੇ ਵਿੱਚ ਇਸ ਦਿਹਾੜੇ ਨੂੰ ਅਸੀਂ ਉਸ ਤਰੀਕੇ ਦੇ ਨਾਲ, ਕਿਉਂਕਿ ਬਿਹਾਈਂਡ ਜਿਹੜਾ ਹਿਸਟਰੀ ਆ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸੇ ਦੀ ਸਾਜਨਾ ਦੀ ਗੱਲ ਆ। ਸੋ ਅਸੀਂ ਸਾਡੇ ਜਿਹੜੇ ਬੱਚੇ ਆਏ ਨਾ ਇਸ ਕੰਟਰੀ ਦੇ ਵਿੱਚ, ਸਾਡਾ ਇਹ ਵੀ ਮਕਸਦ ਆ ਬਈ ਜਿੱਥੇ ਕੈਪੀਟਲ ਹਿੱਲ ਦੇ ਸਾਹਮਣੇ ਸਮਾਪਤੀ ਹੁੰਦੀ ਆ, ਸਟੇਜ ਲੱਗਦੀ ਆ, ਸਾਡੀ ਜਿਹੜੀ ਪਨੀਰੀ ਆ ਅਮਰੀਕਾ ਦੇ ਵਿੱਚ ਜਿਹੜੇ ਪੜ੍ਹਾਈ ਕਰ ਰਹੇ ਆ ਬੱਚੇ, ਇੱਥੇ ਦੀ ਐਜੂਕੇਸ਼ਨ ਲੈ ਰਹੇ ਆ, ਉਹਨਾਂ ਨੂੰ ਦੱਸਣ ਦੀ ਗੱਲ ਆ ਕਿ ਭਾਈ ਇਸ ਬਿਲਡਿੰਗ ਦੇ ਵਿੱਚ ਪੂਰੀ ਅਮਰੀਕਾ ਤੋਂ ਚੁਣੇ ਹੋਏ ਜਿਹੜੇ ਇਲੈਕਟਡ ਅਫੀਸ਼ੀਅਲ ਬੈਠਦੇ, ਜਿਹੜੇ ਲਾਅ ਮੇਕਰ, ਜਿਹੜੇ ਕਾਨੂੰਨ ਘਾੜੇ, ਜਿਹੜੇ ਇਸ ਸਿਸਟਮ ਨੂੰ ਚਲਾਉਂਦੇ ਅਮਰੀਕਾ ਦੇ ਨੂੰ, ਤੇ ਸਾਡੇ ਬੱਚਿਆਂ ਨੂੰ ਅਸੀਂ ਦੱਸਣਾ ਚਾਹੁੰਦੇ ਵੀ ਤੁਸੀਂ ਵੀ ਉਸ ਪਾਸੇ ਨੂੰ ਤੁਰੋ। ਇੰਟਰਨਸ਼ਿਪ ਜਿਹੜੀਆਂ ਕਾਂਗਰਸਮੈਨਾਂ ਦੇ ਆਫਿਸਾਂ ਦੇ ਵਿੱਚ ਸਾਡੇ ਬਿਲਡ ਹੋਏ ਆ ਪਿਛਲੇ ਸਮਿਆਂ ਦੇ ਵਿੱਚ, ਸਿੱਖ ਕਾਕਸ ਹੋਵੇ ਜਾਂ ਸਿੱਖ ਕੋਆਰਡੀਨੇਸ਼ਨ ਕਮੇਟੀ, ਵਰਲਡ ਸਿੱਖ ਪਾਰਲੀਮੈਂਟ, ਇਹ ਬਿਲਡ ਕੀਤੇ ਆ ਵੀ ਅਸੀਂ ਤੁਹਾਨੂੰ ਉੱਥੇ ਤੱਕ ਲਿਜਾ ਸਕਦੇ ਹਾਂ। ਕੁਝ ਕਾਂਗਰਸਮੈਨਾਂ ਨਾਲ ਸਾਡੇ ਕਨੈਕਸ਼ਨ, ਰਾਬਤੇ ਕਾਇਮ ਹੋਏ ਆ ਇੰਟਰਨਸ਼ਿਪ ਦੇ। ਬੇਸਿਕਲੀ ਜਿੱਥੇ ਸਾਡੀ ਇੱਕ ਮੀਰੀ ਪੀਰੀ ਦੀ ਗੱਲ ਆ, ਜਿੱਥੇ ਧਾਰਮਿਕ ਆ ਉੱਤੇ ਪੋਲੀਟੀਕਲੀ ਵੀ ਅਸੀਂ ਅਮਰੀਕਾ ਦੇ ਵਿੱਚ ਅਸੀਂ ਮਜ਼ਬੂਤ ਹੋਈਏ। ਤੇ ਸਾਡੇ ਬੱਚੇ ਹੁਣ ਜਿਹੜੇ ਵੱਡੇ ਨਗਰ ਕੀਰਤਨ ਨਿਕਲਦੇ ਅਮਰੀਕਾ ਦੇ ਵਿੱਚ, ਹੁਣ ਜੇ ਅਸੀਂ ਐਗਜ਼ਾਮਪਲ ਲਈਏ ਯੂਬਾ ਸਿਟੀ, ਅਸੀਂ ਉਸ ਨਗਰ ਕੀਰਤਨ ਦਾ ਪੋਲੀਟੀਕਲੀ ਕੋਈ ਫਾਇਦਾ ਨਹੀਂ ਲੈ ਪਾ ਰਹੇ, ਕਿਉਂਕਿ ਜਿੱਥੇ ਵੱਡੇ ਇਕੱਠ ਹੁੰਦੇ ਆ ਤਾਂ ਉਹ ਤੁਸੀਂ ਇੱਥੇ ਸਿਸਟਮ ਦੀਆਂ ਨਜ਼ਰਾਂ ਚ ਆਉਂਦੇ ਵੀ ਅਸੀਂ ਕਿੱਡੇ ਵੱਡੇ ਨੰਬਰ 'ਚ ਮੋਰ ਦੈਨ 1 ਮਿਲੀਅਨ ਜਿਹੜੇ ਆ ਅਸੀਂ ਅਮਰੀਕਾ ਦੇ ਵਿੱਚ ਸਿੱਖ ਹੈਗੇ ਆ। 100 ਸਾਲ ਪੁਰਾਣੀ ਹਿਸਟਰੀ ਸਾਡੀ ਹੈਗੀ ਆ। ਦਲੀਪ ਸਿੰਘ ਸੌਂਦ ਸਾਡੇ ਕਾਂਗਰਸਮੈਨ ਜਿਹੜੇ ਸਭ ਤੋਂ ਪਹਿਲਾਂ ਉਹ ਪੰਜਾਬੀ ਕਾਂਗਰਸਮੈਨ ਸੀਗੇ ਸਿੱਖ। ਅਸੀਂ ਬੇਸਿਕਲੀ ਇਹੀ ਦੱਸਣਾ ਚਾਹੁੰਦੇ ਵੀ ਸਾਡੀ ਜਿਹੜੀ ਸਟਰੈਂਥ ਜਿਹੜੀ ਪੋਲੀਟੀਕਲੀ ਉਹ ਮਜ਼ਬੂਤ ਹੋਵੇ, ਤੁਹਾਡੀ ਆਇਡੈਂਟੀਟੀ, ਤੁਹਾਡੇ ਹੇਟ ਕ੍ਰਾਈਮ ਦੀਆਂ ਘਟਨਾਵਾਂ ਹੋਵੇ, ਤੁਹਾਨੂੰ ਜਦੋਂ ਕਾਂਗਰਸਮੈਨ ਪੁੱਛਣ, ਜਦੋਂ ਇੱਕ ਸਮਾਂ ਬਣੇ ਕਿ ਬਹੁਤ ਵੱਡਾ ਇਕੱਠ ਹੋਣਾ ਸ਼ੁਰੂ ਹੋ ਜੇ DC ਦੇ ਵਿੱਚ, ਤੇ ਉਹ ਤੁਹਾਤੋਂ ਸਮਾਂ ਮੰਗਣ ਤੇ ਤੁਸੀਂ ਆਪਣੇ ਇੰਟਰਨੈਸ਼ਨਲ ਡੋਮੈਸਟਿਕ ਜਿਹੜੇ ਇਸ਼ੂਸ ਪ੍ਰੋਬਲਮਸ ਹੈਗੀਆਂ ਆ ਉਹਨਾਂ ਨੂੰ ਉਹਨਾਂ ਦੇ ਅੱਗੇ ਰੱਖ ਕੇ ਵੀ ਭਾਈ ਜੇ ਤੁਸੀਂ ਆਉਣਾ ਹੈ ਤੇ ਸਾਡਾ ਇਹ ਸਿੱਖ ਮੈਨੀਫੈਸਟੋ ਆ, ਇਸ ਬੇਸ ਤੇ ਤੁਸੀਂ ਆਓ, ਸਾਡੀਆਂ ਇਹ ਇਸ਼ੂਸ ਚੱਲਦੀਆਂ ਤੇ ਅਸੀਂ ਆਪਣਾ ਜਿਹੜਾ ਆ ਉਹ ਜਿੱਥੇ ਡੋਮੈਸਟਿਕ ਮਸਲੇ ਹੱਲ ਕਰਾਉਣੇ, ਉੱਥੇ ਸਾਡੇ ਇੰਟਰਨੈਸ਼ਨਲ ਮਸਲੇ ਜਿਹੜੇ ਅਸੀਂ ਆਪਣੀ ਹੋਮਲੈਂਡ ਦੇ ਮਸਲੇ ਆਪਾਂ ਲੜਾਈ ਲੜ ਰਹੇ ਆ, ਸਾਡੀ ਮੁਹਿੰਮ ਚੱਲ ਰਹੀ ਆ। ਸੋ ਮੇਰਾ ਬੇਸਿਕਲੀ ਕਹਿਣ ਤੋਂ ਭਾਵ ਇਹ ਆ ਵੀ ਅਸੀਂ ਇਸ ਪਰੇਡ ਦੇ ਨੂੰ ਬਹੁਤ ਵੱਡੇ ਰੂਪ ਦੇ ਵਿੱਚ ਲੈਣਾ ਚਾਹੀਦਾ, ਕਿਉਂਕਿ ਅਮਰੀਕਾ ਦੀ ਰਾਜਧਾਨੀ ਆ, ਉੱਥੇ ਪਿਛਲੇ ਸਮਿਆਂ ਤੋਂ ਲਗਾਤਾਰਤਾ ਦੇ ਨਾਲ ਇਕੱਠ ਜਿਹੜਾ ਵੱਧ ਰਿਹਾ ਆ। ਸੋ ਮੈਂ ਥੋੜਾ ਜਿਹਾ ਸਮਾਂ ਇਸ ਗੱਲ ਤੇ ਮੈਂ ਲਾਉਣਾ ਚਾਹੁੰਦਾ ਕਿ ਅਸੀਂ ਪਿਛਲੇ ਨਵੰਬਰ ਤੋਂ ਲਗਾਤਾਰਤਾ ਦੇ ਨਾਲ ਇਸ ਪਰੇਡ ਬਾਰੇ, ਨਗਰ ਕੀਰਤਨ ਬਾਰੇ ਅਸੀਂ ਪ੍ਰਚਾਰ ਕਰ ਰਹੇ ਹਾਂ। ਈਸਟ ਕੋਸਟ ਦਾ ਕੋਈ ਗੁਰਦੁਆਰੇ ਸਾਹਿਬਾਨ ਅਸੀਂ ਨਹੀਂ ਐਦਾਂ ਦੇ ਰਿਹਾ ਜਿੱਥੇ ਅਸੀਂ ਜਾ ਕੇ ਨਹੀਂ ਪ੍ਰਚਾਰ ਕੀਤਾ। ਅਗੇਨ ਐਂਡ ਅਗੇਨ ਸਾਡੇ ਕੋਲ ਲਗਭਗ 20-25 ਮੈਂਬਰਾਂ ਦੀ ਟੀਮ ਸੀ, ਹਰ ਇੱਕ ਗੁਰਦੁਆਰੇ 'ਚ ਖੜ ਕੇ ਜਿੱਥੇ ਅਨਾਉਂਸ ਕਰਨਾ ਉੱਥੇ ਪੈਂਪਲੇਟ ਉਹਨਾਂ ਨੂੰ ਜਿਹੜੀ ਆ ਨਗਰ ਕੀਰਤਨ ਦੀ ਜਾਣਕਾਰੀ ਦੇਣ ਵਾਸਤੇ ਅਸੀਂ ਬਹੁਤ ਪ੍ਰਚਾਰ ਕੀਤਾ। ਸੰਗਤ ਦੇ ਵਿੱਚ ਬੜਾ ਉਤਸ਼ਾਹ ਆ। ਸੋ ਬੇਨਤੀ ਆ ਬਸ ਪਰਿਵਾਰਾਂ ਸਮੇਤ ਹਮਾ ਕੇ ਆਪਣੇ ਪੰਥ ਨਾਲ, ਆਪਣੇ ਗੁਰੂ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਆਪਾਂ ਜਿਹੜਾ ਧੜਾ ਵੀ ਆ ਉਹ ਹਰ ਸਿਓ ਧੜਾ ਕਰ ਬਾਣੀ ਦੇ ਸ਼ਬਦ ਆ। ਸੋ ਆਪਾਂ ਗੁਰੂ ਸਾਹਿਬ ਦੀ ਆਪਣਾ ਅਗਵਾਈ ਦੇ ਵਿੱਚ ਅਸੀਂ ਸਰਪ੍ਰਸਤੀ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣਾ ਜੀ। ਭਾਈ ਹਰਮਿੰਦਰ ਸਿੰਘ ਜੀ, ਜਿਹੜੇ ਪ੍ਰਬੰਧ ਨੇ ਮਤਲਬ ਜਿਵੇਂ ਭਾਈ ਹਿੰਮਤ ਸਿੰਘ ਹੋਰਾਂ ਨੇ ਦੱਸਿਆ ਕਿ ਈਸਟ ਕੋਸਟ ਦੇ ਲਗਭਗ ਹਰ ਗੁਰਦੁਆਰਾ ਸਾਹਿਬ ਤੱਕ ਇਹ ਜਿਹੜਾ ਮੈਸੇਜ ਆ ਕਨਵੇ ਕੀਤਾ ਗਿਆ ਸੰਗਤ ਨੂੰ,
ਸੰਗਤ ਨੂੰ ਲਿਆਉਣ ਦੇ ਲਈ ਕਿਸ ਤਰੀਕੇ ਦੇ ਪ੍ਰਬੰਧ ਜਿਹੜੇ ਆ ਉਹ ਕੀਤੇ ਗਏ ਆ ਕਿ ਜਿਹੜੀ ਦੂਰ ਦਰਾਡੇ ਤੋਂ ਸੰਗਤ ਆ ਉਹ ਇਸ ਨਗਰ ਕੀਰਤਨ ਦੇ ਵਿੱਚ ਪਹੁੰਚ ਸਕੇ? ਦੇਖੋ, ਜਿੰਨੇ ਵੀ ਸਹਿਯੋਗੀ ਜਥੇਬੰਦੀਆਂ ਤੇ ਗੁਰੂ ਘਰ ਜਿਹੜੇ ਕਿ ਇਸ ਪਰੇਡ 'ਚ ਪਾਰਟਿਸਿਪੇਟ ਕਰਦੇ ਹੈਗੇ ਆ, ਸਾਰਿਆਂ ਨੇ ਇੱਕ ਇੱਕ ਦੋ ਦੋ ਬੱਸਾਂ ਦੀ, ਔਰ ਜਿਸ ਤਰੀਕੇ ਨਾਲ ਕਿਸੇ ਨੇ 3 ਬੱਸਾਂ ਦੀ, ਤੇ ਉਹ ਉਹਨਾਂ ਸਾਰਿਆਂ ਨੇ ਜ਼ਿੰਮੇਵਾਰੀ ਲਈ ਹੈਗੀ ਆ। ਔਰ ਅਸੀਂ ਪਿਛਲੇ 3 ਮਹੀਨਿਆਂ ਤੋਂ ਅਸੀਂ ਹਰ ਐਤਵਾਰ ਨੂੰ ਵੱਖ-ਵੱਖ ਜਿਹੜੀ ਸਟੇਟਾਂ ਹੈਗੀਆਂ ਈਸਟ ਕੋਸਟ ਦੇ ਵਿੱਚ, ਡੈਲਵਰ, ਮੈਰੀਲੈਂਡ, ਆਪਣਾ ਫਿਲਡੈਲਫੀਆ, ਪੈਨਸਿਲਵੇਨੀਆ, ਕਨੈਕਟੀਕਟ, ਆਸ-ਪਾਸ ਜਿੰਨੇ ਵੀ ਈਸਟ ਕੋਸਟ ਦੇ ਵਿੱਚ 8-9 ਸਟੇਟ ਪੈਂਦੇ ਹੈਗੇ, ਉੱਥੇ ਅਸੀਂ ਐਤਵਾਰ ਨੂੰ ਜਾ ਕੇ ਆਪ ਫਿਜ਼ੀਕਲੀ ਸੰਗਤ ਨੂੰ ਉਹਦੇ ਬਾਰੇ ਜਾਣੂ ਕਰਾਇਆ। ਪ੍ਰਬੰਧਕ ਕਮੇਟੀਆਂ ਕਈ ਇਹੋ ਜਿਹੇ ਵੀ ਸੀਗੇ ਗੁਰੂ ਘਰ ਜਿਨ੍ਹਾਂ ਨੂੰ ਨਹੀਂ ਪਤਾ ਸੀਗਾ ਇਸ ਬਾਰੇ, ਉਹਨਾਂ ਨੂੰ ਜਾਣਕਾਰੀ ਕਰਾਈ ਹੈਗੀ ਆ, ਤੇ ਉਹਨਾਂ ਨੇ ਸਾਰਿਆਂ 'ਚ ਬਹੁਤ ਉਤਸ਼ਾਹ ਹੈ, ਤੇ ਉਹਨਾਂ ਨੇ ਸੰਗਤ ਦੇ ਉਤਸ਼ਾਹ ਨੂੰ ਦੇਖਦੇ ਹੋਏ ਕਮੇਟੀਆਂ ਨੇ ਬੱਸਾਂ ਕੀਤੀਆਂ ਹੈਗੀਆਂ, ਤੇ ਉਹ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਸਾਨੂੰ ਜੋ ਉਮੀਦ ਹੈਗੀ ਕਿ ਉਸ ਦਿਨ ਪਹਿਲੇ ਨਾਲੋਂ ਹੋਰ ਜ਼ਿਆਦਾ ਇਕੱਠ ਹੋਏਗਾ। ਥੋੜਾ ਜਿਹਾ ਮੈਂ ਐਡ ਕਰਨਾ ਚਾਹੁੰਦਾ ਸੁਖਵਿੰਦਰ ਸਿੰਘ ਜੀ। ਦੇਖੋ, ਜਿਵੇਂ ਦੱਸ ਹੀ ਦਿੱਤਾ, ਕੋਈ ਈਸਟ ਕੋਸਟ ਦੇ ਗੁਰਦੁਆਰਾ ਸਾਹਿਬਾਨ ਏਦਾਂ ਦਾ ਨਹੀਂ ਜਿੱਥੋਂ ਬੱਸਾਂ ਦਾ ਪ੍ਰਬੰਧ ਨਹੀਂ ਹੈਗਾ। ਸੋ ਅਸੀਂ ਪੋਸਟਰ ਰਿਲੀਜ਼ ਕੀਤੇ ਆ, ਸੋਸ਼ਲ ਮੀਡੀਆ, ਸਾਰੇ ਈਮੇਲ ਦੇ ਰਾਹੀਂ ਅਸੀਂ ਸਾਰੀਆਂ ਸੰਗਤਾਂ ਤੱਕ ਪਹੁੰਚਦੇ ਕਰ ਰਹੇ ਹਾਂ, ਜਿਹਦੇ ਵਿੱਚ ਸਿਰਫ ਜਾਣਕਾਰੀ ਬੱਸਾਂ ਬਾਰੇ ਹੀ ਆ, ਕਿਹੜੇ ਗੁਰਦੁਆਰਾ ਸਾਹਿਬ ਤੋਂ ਕਿੰਨੀਆਂ ਬੱਸਾਂ ਚੱਲਣੀਆਂ, ਉੱਥੇ ਦਾ ਕੰਟੈਕਟ ਜਿਹੜਾ ਪਰਸਨ ਕੌਣ ਆ, ਉਹਨਾਂ ਦਾ ਨੰਬਰ ਆ। ਸੋ ਇਹ ਡਿਟੇਲ ਕਿੰਨੇ ਵਜੇ ਬੱਸਾਂ ਚੱਲਣੀਆਂ ਉਹ ਦਿੱਤੀਆਂ ਹੋਈਆਂ। ਸੋ ਮੈਂ ਟੀਵੀ 84 ਦੇ ਮਾਧਿਅਮ ਦੇ ਰਾਹੀਂ ਦੱਸਣਾ ਵੀ ਚਾਹੁੰਦਾ ਕਿ ਭਾਈ ਜਿੱਥੇ ਵੀ ਸੰਗਤਾਂ ਸਾਨੂੰ ਸੁਣ ਰਹੀਆਂ, ਹੁਣ ਸਰਵਣ ਕਰ ਰਹੀਆਂ, ਜੇ ਕਿਸੇ ਨੂੰ ਰਾਈਡ ਦੀ ਪ੍ਰੋਬਲਮ ਹੈ, ਕਿਸੇ ਜਾਣ ਦੀ ਕੋਈ ਉਹਨਾਂ ਕੋਲ ਨਹੀਂ ਹੈਗੀ, ਤਾਂ ਸਾਡਾ ਨੰਬਰ ਵੀ ਜਿਹੜਾ ਮੈਂ ਬੋਲ ਦਿੰਦਾ 6463587745। ਅਸੀਂ ਤੁਹਾਡੇ ਜਾਣ ਦਾ ਪ੍ਰਬੰਧ ਕਰਾਂਗੇ, ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿੱਥੇ ਪਹੁੰਚਣਾ ਆ, ਤੁਹਾਡੇ ਲਈ ਕਿੱਥੇ ਪ੍ਰਬੰਧ ਆ, ਕਿੱਥੇ ਕਿਹੜੇ ਗੁਰਦੁਆਰਾ ਸਾਹਿਬ ਤੋਂ ਬੱਸ ਜਾ ਰਹੀ ਆ। ਆਲਮੋਸਟ ਸਾਰੇ ਹੀ ਗੁਰਦੁਆਰੇ ਸਾਹਿਬਾਨਾਂ ਤੋਂ ਬੱਸਾਂ ਦਾ ਪ੍ਰਬੰਧ ਹੈ। ਬਿਲਕੁਲ ਜੀ, ਅਸੀਂ ਸਾਡੀ ਸਕਰੀਨ ਤੇ ਵੀ ਜਿਹੜੀ ਅਮਰੀਕਾ ਦੇ ਸਾਡੇ ਦਰਸ਼ਕ ਨੇ ਜਾਂ ਨਾਰਥ ਅਮਰੀਕਾ ਦੇ, ਉਹ ਸਾਡੀ ਸਕਰੀਨ ਦੇ ਉੱਤੇ ਨੰਬਰ ਦੇਖ ਸਕਦੇ ਆ ਕਿ ਜੋ ਅਸੀਂ ਲਗਾਤਾਰ ਚਲਾ ਰਹੇ ਹਾਂ, ਜਿਹਦੇ ਤੇ ਤੁਸੀਂ ਸੰਪਰਕ ਕਰਕੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਜਾਣਕਾਰੀ ਆ ਇਸ ਨਗਰ ਕੀਰਤਨ ਬਾਰੇ ਉਹ ਲੈ ਸਕਦੇ ਹੋ। ਤੇ ਭਾਈ ਹਿੰਮਤ ਸਿੰਘ ਜੀ, ਪ੍ਰਬੰਧਾਂ ਦੀ ਗੱਲ ਹੋ ਗਈ, ਗੱਲ ਇਹ ਹੋ ਗਈ ਕਿ ਜਿਹੜਾ ਮੈਸੇਜ ਕਨਵੇ ਕਰਨਾ ਆ। ਹੁਣ ਇੰਨੇ ਵੱਡੇ ਜਿਹੜੇ ਯਤਨ ਆ, ਜਿਹੜੇ ਐਫਰਟ ਆ, ਉਹ ਸਿੱਖਾਂ ਵੱਲੋਂ ਕੀਤੇ ਜਾ ਰਹੇ ਆ, ਜਿਹਦੇ 'ਚ ਭਾਵੇਂ ਲੰਗਰ ਲਾਉਣ ਦੀ ਗੱਲ ਹੋਵੇ, ਨਗਰ ਕੀਰਤਨ ਸਜਾਉਣ ਦੀ ਗੱਲ ਹੋਵੇ, ਜਿਹਦੇ ਨਾਲ ਸਿੱਖਾਂ ਨੇ ਸਟੇਟਲੈਸ ਹੋਣ ਦੇ ਬਾਵਜੂਦ ਜਿਹੜੀ ਆਪਣੀ ਪਛਾਣ ਆ ਉਹ ਦੁਨੀਆ 'ਚ ਸਥਾਪਿਤ ਕੀਤੀ ਆ, ਇੱਕ ਸੌਫਟ ਪਾਵਰ ਜਨਰੇਟ ਕੀਤੀ ਆ। ਅਸੀਂ ਦੇਖਦੇ ਹਾਂ ਕਿ ਕੈਨੇਡਾ ਦੇ ਵਿੱਚ ਜਿਹੜਾ ਆ ਉਹ ਕਾਫੀ ਜਿਹੜੇ ਪੋਲੀਟੀਕਲ ਲੀਡਰਸ ਨੇ, ਚਾਹੇ ਪ੍ਰਾਈਮ ਮਿਨਿਸਟਰ ਹੋਣ, ਚਾਹੇ ਉਹਨਾਂ ਦੀ ਕਾਫੀ ਵੱਡੇ ਪੱਧਰ ਤੇ ਜਿਹੜੀ ਇਨਵੋਲਵਮੈਂਟ ਆ ਉਹ ਹੁੰਦੀ ਆ ਨਗਰ ਕੀਰਤਨਾਂ ਦੇ ਵਿੱਚ, ਉਹ ਸ਼ਮੂਲੀਅਤ ਕਰਦੇ ਆ। ਅਮਰੀਕਾ ਦੇ ਵਿੱਚ ਜਿਹੜੀ ਮਤਲਬ ਪੋਲੀਟੀਕਲ ਇਨਵੋਲਵਮੈਂਟ ਆ, ਜੇ ਅਸੀਂ ਇੱਕ ਪੋਲੀਟੀਕਲ ਪਾਵਰ ਜਨਰੇਟ ਕਰਨ ਦੀ ਗੱਲ ਕਰਨੀ ਹੋਵੇ ਇਹਨਾਂ ਈਵੈਂਟਸ ਦੇ ਰਾਹੀਂ, ਤਾਂ ਉਹ ਕਿੰਨੀ ਕੁ ਹੋ ਰਹੀ ਆ, ਤੇ ਉਹਦੇ ਤੇ ਕੀ ਹੋਰ ਯਤਨ ਕਰਨ ਦੀ ਲੋੜ ਆ ਅੱਗੇ, ਤੇ ਸੰਗਤਾਂ ਉਹਦੇ ਤੇ ਕੀ ਕਰ ਸਕਦੀਆਂ ਨੇ, ਜਿਹੜੇ ਸਿੱਖ ਨੇ, ਮਤਲਬ ਕਿਉਂਕਿ ਹਰ ਕੌਂਸਟੀਚੁਐਂਸੀ ਦੇ ਵਿੱਚ ਸਿੱਖ ਬੈਠੇ ਆ, ਕਿਸ ਤਰੀਕੇ ਦੀ ਅਪਰੋਚ ਲੈਣੀ ਚਾਹੀਦੀ ਆ? ਮੇਰੇ ਖਿਆਲ ਚ ਬੇਸਿਕਲ ਤੁਹਾਡਾ ਸਵਾਲ ਵੀ ਪਰੇਡ ਦੇ ਵਿੱਚ ਆਉਣ ਦਾ, ਮੈਂ ਥੋੜਾ ਜਿਹਾ ਸਕਿਪ ਕਰਦਾ। ਬਿਲਕੁਲ, ਪਰੇਡ ਮਤਲਬ ਮੇਰਾ ਸਵਾਲ ਇਹ ਆ ਕਿ ਕਿਉਂਕਿ ਜਿਹੜੇ ਨਗਰ ਕੀਰਤਨ ਨੇ, ਅਸੀਂ ਉਹ ਦੇਖ ਰਹੇ ਹਾਂ ਕਿ ਸਿੱਖਾਂ ਦੀ ਧਰਮ ਤੇ ਰਾਜਨੀਤੀ ਇਕੱਠੇ ਚੱਲਦੇ ਆ, ਤਾਂ ਰਾਜਨੀਤਿਕ ਤੌਰ ਤੇ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਕੋਲ ਕੋਈ ਡਿਪਲੋਮੈਟਿਕ ਅਦਾਰੇ ਤਾਂ ਹੈ ਨਹੀਂ। ਇਹ ਨਗਰ ਕੀਰਤਨ ਜਾਂ ਇਹ ਗੁਰਦੁਆਰਾ ਸਾਹਿਬਾਨ ਸਿੱਖਾਂ ਦੀ ਸੌਫਟ ਪਾਵਰ ਨੇ। ਤਾਂ ਮਤਲਬ ਕੈਨੇਡਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੀ ਐਕਸਪੋਜ਼ਰ ਆ, ਜਿਹੜਾ ਪੋਲੀਟੀਕਲ ਲੋਬਿੰਗ ਦਾ ਨਗਰ ਕੀਰਤਨਾਂ ਦੇ ਰਾਹੀਂ, ਗੁਰਦੁਆਰਿਆਂ ਦੇ ਰਾਹੀਂ, ਉਹ ਸਾਨੂੰ ਵੱਧ ਨਜ਼ਰ ਆਉਂਦਾ। ਅਮਰੀਕਾ ਦੇ ਵਿੱਚ ਉਸ ਤਰੀਕੇ ਦੀ ਜਿਹੜੀ ਪ੍ਰੈਜ਼ੈਂਸ ਆ ਪੋਲੀਟੀਕਲ ਲੀਡਰਸ਼ਿਪ ਦੀ, ਉਹ ਉਨੀ ਨਹੀਂ ਨਜ਼ਰ ਆਉਂਦੀ ਆ। ਵੀ ਉਹਦੇ ਪਿੱਛੇ ਕੀ ਤੁਸੀਂ ਕਾਰਨ ਦੇਖਦੇ ਹੋ ਵੀ ਅਮਰੀਕਾ ਦੇ ਵਿੱਚ ਸਿੱਖਾਂ ਦੀ ਆਬਾਦੀ ਹਜੇ ਥੋੜੀ ਘੱਟ ਆ, ਕੈਨੇਡਾ 'ਚ ਜ਼ਿਆਦਾ ਆ, ਇਹ ਕਾਰਨ ਨੇ, ਜਾਂ ਕੁਝ ਹੋਰ ਜਿਹੜੀ ਅਪਰੋਚ ਆ ਉਹ ਵੀ ਤੁਹਾਨੂੰ ਲੱਗਦਾ ਕਿ ਸੰਗਤਾਂ ਤੱਕ ਤੁਹਾਡਾ ਮੈਸੇਜ ਜਾਣਾ ਚਾਹੀਦਾ ਕਿ ਜਿਹੜੇ ਸਟੈਪ ਸਿੱਖ ਲੈਣ, ਜਿਹਦੇ ਨਾਲ ਜਿਹੜੀ ਹੋਰ ਜ਼ਿਆਦਾ ਪ੍ਰਾਪਤੀ ਪੋਲੀਟੀਕਲ ਲੋਬਿੰਗ ਦੇ ਪੱਧਰ ਤੇ ਕੀਤੀ ਜਾ ਸਕੇ? ਮੇਰੇ ਖਿਆਲ ਜੇ ਅਸੀਂ ਦੇਖਦੇ ਆ ਨਾ, ਕੈਨੇਡਾ ਤੇ ਯੂਕੇ ਨੂੰ ਜਿਹੜਾ ਪ੍ਰਵਾਸ ਆ, ਜਦੋਂ ਸਿੱਖ ਆ ਕੇ ਵਸੇ ਆ ਨਾ ਕੰਟਰੀਆਂ 'ਚ, ਉਹ ਅਮਰੀਕਾ ਦੇ ਨਾਲੋਂ ਵੀ ਜ਼ਿਆਦਾ ਪੁਰਾਣੀ ਹਿਸਟਰੀ ਆ। ਇੱਕ ਤਾਂ ਨੰਬਰ ਇਹ ਆ ਜੀ। ਦੂਜਾ, ਸੈਕੰਡਲੀ,
ਅਸੀਂ ਇਹ ਦੇਖਦੇ ਹਾਂ ਵੀ ਜਿੱਦਾਂ ਰਕਬਾ ਜਿਹੜਾ ਵਿਖਰੀਆਂ ਸਟੇਟਾਂ ਵੱਡੀਆਂ, ਹਰ ਇੱਕ ਸਟੇਟ ਦੇ ਵਿੱਚ ਕੁਝ ਜਿਹੜੀਆਂ ਵੱਡੀਆਂ ਸਟੇਟਾਂ 'ਚ ਜਿੱਥੇ ਜ਼ਿਆਦਾ ਨੰਬਰ 'ਚ ਸਿੱਖ ਕੌਮ ਰਹਿੰਦੀ ਆ, ਉਹ ਕੈਲੀਫੋਰਨੀਆ, ਸ਼ੈਟਲ ਵੀ ਕਹਿ ਸਕਦੇ, ਇੰਡੀਆਨਾ, ਸੋ ਜਾਂ ਨਿਊਯਾਰਕ ਸਟੇਟ, ਨਿਊ ਜਰਸੀ ਦੇ ਵਿੱਚ ਵੀ ਆ, ਵਰਜੀਨੀਆ ਵਾਲਾ ਖਿੱਤਾ ਜਿਹੜਾ ਉੱਥੇ ਘੱਟ ਆ ਸੰਗਤ। ਸੋ ਮੇਰੇ ਖਿਆਲ 'ਚ ਅਸੀਂ ਜਿਹੜੀ ਅਪਰੋਚ ਸਾਡੀ ਜਿਹੜੀ ਪੋਲੀਟੀਕਲੀ ਹੁਣ ਨੌਜਵਾਨ ਉੱਠ ਰਹੇ ਆ, ਸੋ ਉਹਨਾਂ ਦੀ ਗੁਰਦੁਆਰਾ ਸਾਹਿਬਾਨ ਪ੍ਰਬੰਧਕ ਕਮੇਟੀਆਂ ਬੈਕ ਤੇ ਆ, ਜਥੇਬੰਦੀਆਂ ਬੈਕ ਤੇ ਆ। ਹੁਣ ਜਿਵੇਂ ਮੈਂ ਫਾਰ ਐਗਜ਼ਾਮਪਲ ਜੇ ਸਿੱਖ ਕਾਕਸ ਜਿਹੜੀ ਹੋਂਦ ਵਿੱਚ ਆਈ, ਜਾਂ ਅਸੀਂ ਵਰਲਡ ਸਿੱਖ ਪਾਰਲੀਮੈਂਟ, ਸਿੱਖ ਕੋਆਰਡੀਨੇਸ਼ਨ ਕਮੇਟੀ, ਕਾਫੀ ਕੁਝ ਐਫਰਟ ਜਿਹੜੇ ਆ ਉਹ ਆਉਣ ਵਾਲੇ ਕੁਝ 5-10 ਸਾਲਾਂ ਦੇ ਵਿੱਚ ਹੋਰ ਰੰਗਤ ਲੈ ਕੇ ਆਣਗੇ। ਹੁਣ ਅਸੀਂ ਉਸ ਲੈਵਲ ਤੱਕ ਪਹੁੰਚੇ ਆ ਕਿ ਜੇ ਅਟਾਰਨੀ ਜਨਰਲ ਸਾਡਾ ਨਿਊ ਜਰਸੀ ਦੇ ਵਿੱਚ ਸੀ ਗੁਰਵੀਰ ਗਰੇਵਾਲ, ਉਹ ਫਿਰ ਜਾ ਕੇ ਵਾਈਟ ਹਾਊਸ ਵੀ ਉਹਨਾਂ ਨੇ ਆਪਣਾ ਜਿਹੜੀ ਸਰਵਿਸ ਦਿੱਤੀ ਆ, ਜਾਂ ਇਹ ਸਾਡੇ ਭੱਲਾ ਸਾਹਿਬ ਜਿਹੜੇ ਮੇਅਰ ਵੀ ਆ ਨਿਊ ਜਰਸੀ ਇੱਕ ਸ਼ਹਿਰ ਦੇ, ਹੁਣ ਹੋਰ ਵੀ ਜਿਹੜੇ ਨੌਜਵਾਨ ਸਵਰਨਜੀਤ ਸਿੰਘ ਖਾਲਸਾ ਉਹ ਕਨੈਕਟੀਕਟ ਦੇ ਵਿੱਚ ਰਨ ਕਰ ਰਹੇ ਆ ਆਪਣੇ ਮੇਅਰ ਵਾਸਤੇ, ਸੋ ਉਹਨਾਂ ਨੇ ਬਣ ਵੀ ਜਾਣਾ। ਜਪਨੀਤ ਸਿੰਘ ਜਿਹੜਾ ਕਿ ਰੀਸੈਂਟਲੀ ਬਿੱਲ ਪਿਆ ਆ, ਉਹ ਵੀ ਨੌਜਵਾਨ। ਅਸੀਂ ਇਹਨਾਂ ਨੌਜਵਾਨਾਂ ਦੇ ਪਿੱਛੇ ਸਵਰਨਜੀਤ ਸਿੰਘ ਉਹਨਾਂ ਦੇ ਐਨ ਪੂਰੇ ਚਟਾਨ ਵਾਂਗੂ ਖੜੇ ਆ ਵੀ ਜਿੰਨੀ ਉਹਨਾਂ ਨੂੰ ਅਸੀਂ ਸਪੋਰਟ ਦਈਏ, ਅਸੀਂ ਉਸ ਪਾਸੇ ਨੂੰ ਸਟੈਪ ਬਾਈ ਸਟੈਪ ਸਾਡੇ ਹਰ ਇੱਕ ਸਟੇਟ ਦੇ ਵਿੱਚ ਅਲੱਗ-ਅਲੱਗ ਜਥੇਬੰਦੀਆਂ ਉਹ ਵੱਧ ਰਹੀਆਂ। ਮੈਂ ਇਹਦੇ ਪਿੱਛੇ ਇਹੀ ਦੇਖਦਾ ਵੀ ਜਾਂ ਤਾਂ ਅਸੀਂ ਪਿਛਲੇ ਸਮਿਆਂ ਦੇ ਵਿੱਚ, ਹੁਣ ਸਭ ਤੋਂ ਪਹਿਲਾਂ ਉਰੇ ਅਮਰੀਕਾ ਦੇ ਵਿੱਚ ਉਹ ਕਿਸੇ ਟਾਈਮ ਸਮੇਂ ਤੇ ਜਿਹੜੇ ਦਲੀਪ ਸਿੰਘ ਸੌਂਦ ਸਨ ਕਾਂਗਰਸਮੈਨ, ਉਹ ਇੱਥੇ ਮੈਨੂੰ ਵਿਸਰਦਾ ਵੀ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਸੈਕਟਰੀ ਸੀਗੇ। ਹਾਂਜੀ, ਸੋ ਉਹਨਾਂ ਨੇ ਆਪਣੀ ਕੰਪੇਨ ਨੂੰ ਗੁਰਦੁਆਰਾ ਸਾਹਿਬ ਤੋਂ ਹੀ ਆਰੰਭਤਾ ਕੀਤੀ ਤੇ ਉਹ ਕਾਂਗਰਸਮੈਨ ਬਣੇ ਅਮਰੀਕਾ ਦੇ ਵਿੱਚ। ਹੁਣ ਸਮਾਂ ਜਿਹੜਾ ਉਹ 100 ਸਾਲ ਪੁਰਾਣੀ ਆਪਾਂ ਗੱਲ ਕਰਦੇ ਹਾਂ। ਸੋ ਅੱਜ ਦਾ ਜਿਹੜਾ ਸਮਾਂ ਆ ਉਸ ਪਾਸੇ ਨੂੰ ਸਾਡੇ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਜਿਹੜੇ ਆ ਉਹ ਮੇਅਰ ਵੀ ਬਣੇ ਆ ਟਾਊਨਾਂ ਦੇ ਵਿੱਚ, ਈਵਨ ਸਿਟੀ ਕੌਂਸਲ ਮੈਂਬਰ ਤਾਂ ਬਹੁਤ ਜ਼ਿਆਦਾ ਗਿਣਤੀ 'ਚ ਆ। ਅਸੀਂ ਕਾਂਗਰਸਮੈਨ ਜਾਂ ਸਾਡਾ ਸਟੇਟ ਦਾ ਸੈਨੇਟਰ ਜਿਹੜਾ DC ਬੈਠੇ ਸੈਨੇਟ ਦੇ ਵਿੱਚ, ਉਸ ਪਾਸੇ ਨੂੰ ਅਸੀਂ ਸਟੈਪ ਬਾਈ ਸਟੈਪ ਵੱਧ ਰਹੇ ਆ। ਹੌਲੀ ਹੌਲੀ ਕੋਈ 5-10 ਸਾਲ ਸਮਾਂ ਲੱਗੇਗਾ। ਇਹ ਜਿਹੜੇ ਨਗਰ ਕੀਰਤਨ ਆ, ਨਗਰ ਕੀਰਤਨਾਂ ਦੇ ਵਿੱਚ ਤੁਹਾਡੀ ਸਟਰੈਂਥ ਜਿਹੜੀ ਆ ਉਹ ਹੁਣ ਦੂਜੇ ਵੀ ਜਿਹੜੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹ ਭਾਵੇਂ ਰਿਪਬਲਿਕਨ ਹੋਣ ਜਾਂ ਡੈਮੋਕ੍ਰੇਟ ਹੋਣ, ਉਹ ਨਜ਼ਰ ਤਾਂ ਆਉਂਦੇ ਆ ਆਪਾਂ ਹੀ ਕਿੱਡੇ ਵੱਡੇ ਨੰਬਰ ਦੇ ਵਿੱਚ ਆ। ਸੋ ਉੱਥੇ ਫਿਰ ਤੁਹਾਨੂੰ ਅਪਰੋਚ ਵੀ ਕਰਦੇ ਆ। ਸਾਡੇ ਜਿਹੜੇ ਬੱਚੇ ਆ, ਜਿਹੜੇ ਯੂਥ ਆ, ਉਹਨਾਂ ਨੂੰ ਜਦੋਂ ਅਸੀਂ ਅੱਗੇ ਲੈ ਕੇ ਤੁਰਦੇ ਆ ਤੇ ਉਹਨਾਂ ਨੂੰ ਡੈਫੀਨੇਟਲੀ ਇਸ ਗੱਲ ਦਾ ਜਿਹੜਾ ਬੈਨੀਫਿਟ ਨਗਰ ਕੀਰਤਨਾਂ ਦਾ ਮਿਲਦਾ ਕਿ ਇੰਨੀ ਕਮਿਊਨਿਟੀ ਆ, ਇਹਨਾਂ ਦੇ ਵਿੱਚ ਡਾਕਟਰ ਵੀ ਆ, ਇੰਜੀਨੀਅਰ ਵੀ ਆ, ਇਹਨਾਂ ਦੇ ਵਿੱਚ 에ਅਰ ਫੋਰਸ ਦੇ ਵਿੱਚ ਵੀ ਬੰਦੇ ਆ, ਪੁਲਿਸ ਡਿਪਾਰਟਮੈਂਟ ਅਲੱਗ-ਅਲੱਗ ਸਟੇਟਾਂ ਦੇ ਵਿੱਚ, ਉਹ ਭਾਵੇਂ ਸ਼ਰਫ ਡਿਪਾਰਟਮੈਂਟ ਦੇ ਆ, ਲੋਕਲ ਪੁਲਿਸ ਡਿਪਾਰਟਮੈਂਟ ਦੇ ਵਿੱਚ, ਹਰ ਇੱਕ ਜਗ੍ਹਾ ਤੇ ਹੌਲੀ ਹੌਲੀ ਵੱਧ ਰਿਹਾ। ਸਮਾਂ ਲੱਗੇਗਾ। ਕੈਨੇਡਾ ਦੀ ਜਿਹੜੀ ਹਿਸਟਰੀ ਆ ਉਹ ਅਮਰੀਕਾ ਦੇ ਨਾਲੋਂ ਜਾਂ UK ਨਾਲੋਂ ਉਹ ਅਮਰੀਕਾ ਦੀ ਪੁਰਾਣੀ ਆ, ਸੌਰੀ ਨਵੀਂ ਆ ਉਹਨਾਂ ਦੇ ਮੁਕਾਬਲੇ। ਸੋ ਹੌਲੀ ਹੌਲੀ ਸਮਾਂ ਲੱਗੇਗਾ, ਉਸ ਪਾਸੇ ਨੂੰ ਅਸੀਂ ਸਟੈਪ ਬਾਈ ਸਟੈਪ ਵੱਧ ਰਹੇ ਹਾਂ। ਬਿਲਕੁਲ। ਇੱਕ ਆਖਰੀ ਸਵਾਲ ਹਰਮਿੰਦਰ ਸਿੰਘ ਜੀ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਤੁਸੀਂ, ਕਿਉਂਕਿ ਕੁਝ ਸਮਾਂ ਪਹਿਲਾਂ ਹੀ ਤੁਸੀਂ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਲ ਤੁਸੀਂ ਉੱਥੇ ਉਹਨਾਂ ਦੇ ਮੁਲਾਕਾਤੀ ਰਹੇ ਹੋ, ਤੁਸੀਂ ਮਤਲਬ ਉੱਥੋਂ ਦਾ ਵੀ ਜਿਹੜਾ ਸਾਰਾ ਸਿਸਟਮ ਆ ਉਹ ਦੇਖਿਆ। ਇੱਥੇ ਹੁਣ ਤੁਸੀਂ ਜਿਹੜੇ ਸਿੱਖ ਐਕਟਿਵਿਜ਼ਮ ਆ ਉਹਨੂੰ ਦੇਖ ਰਹੇ ਹੋ, ਤਾਂ ਜਿਹੜੀ ਜਦੋਜਹਿਦ ਆ, ਮਤਲਬ ਸਿੱਖ ਸਟਰਗਲ ਆ ਜਿਹੜੀ, ਉਹਦੇ ਬਾਰੇ ਤੁਹਾਡਾ ਤੁਸੀਂ ਕਿੰਨੇ ਕੁ ਆਸਵੰਦ ਹੋ ਰਹੇ ਹੋ ਕਿ ਸਿੱਖਾਂ ਦਾ ਜਿਹੜਾ ਐਕਟਿਵਿਜ਼ਮ ਆ ਉਹਦੀ ਦਿਸ਼ਾ ਸਹੀ ਆ, ਉਹਦੀ ਤੀਬਰਤਾ ਸਹੀ ਆ? ਜੋ ਹਾਲਾਤ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਹੈਗੇ ਆ, ਚਾਹੇ ਜਥੇਬੰਦੀਆਂ ਦੇ ਪੱਧਰ ਤੇ ਹੋਣ, ਸਿੱਖ ਆਰਗੇਨਾਈਜੇਸ਼ਨਸ ਦੇ ਪੱਧਰ ਤੇ ਹੋਣ, ਜਾਂ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੀ ਜਿਹੜੀ ਸਾਰੀ ਐਕਟੀਵਿਟੀ ਆ, ਤਾਂ ਤੁਹਾਡਾ ਕੰਪੈਰੀਟਿਵ ਐਨਾਲਿਸਿਸ ਕੀ ਬਣਿਆ? ਮੈਂ ਉਹ ਤੋਂ ਜਾਣਨਾ ਚਾਹੁੰਦਾ ਕਿਉਂਕਿ ਤੁਸੀਂ ਰੀਸੈਂਟਲੀ ਤੁਹਾਡਾ ਤਜਰਬਾ ਉੱਥੋਂ ਦਾ ਵੀ ਰਿਹਾ। ਦੇਖੋ, ਕੌਮਾਂ ਦੇ ਜਿਹੜੇ ਸੰਘਰਸ਼ ਹੁੰਦੇ ਆ ਨਾ, ਉਹ ਕੌਮ ਦੀ ਮੈਚੁਰਿਟੀ ਦੇ ਉੱਤੇ ਬਹੁਤ ਡਿਪੈਂਡ ਕਰਦੇ ਹੈਗੇ ਆ, ਬਈ ਕੌਮ ਕਿਸ ਲੈਵਲ ਤੱਕ ਮੈਚਿਓਰ ਹੋਈ ਹੈਗੀ ਆ। ਤੇ ਹੁਣ ਜਿਵੇਂ ਆਪਾਂ ਪੰਜਾਬ 'ਚ ਦੇਖਦੇ ਹਾਂ, ਆਪਾਂ ਵੱਖ-ਵੱਖ ਉੱਥੇ ਜਥੇਬੰਦੀਆਂ, ਹਰ ਜਥੇਬੰਦੀ ਆਪਣੇ ਲੈਵਲ ਦੇ ਉੱਤੇ ਐਫਰਟ ਪਾ ਰਹੀ ਹੈਗੀ ਆ ਡਿਫਰੈਂਟ ਡੋਮੇਨ ਦੇ ਵਿੱਚ। ਕੋਈ এনवायरमेंट ਤੇ ਕੰਮ ਕਰ ਰਿਹਾ, ਕੋਈ ਉਸੇ ਆਜ਼ਾਦੀ ਲਈ ਸੰਘਰਸ਼ ਕਰ ਰਿਹਾ, ਕੋਈ ਕਿਸਾਨੀ ਲਈ ਸੰਘਰਸ਼ ਕਰ ਰਿਹਾ, ਕੋਈ
ਬੇਅਦਬੀਆਂ ਦੇ ਲਈ ਧਾਰਮਿਕ ਤੌਰ ਤੇ ਜਿਹੜਾ ਬੇਅਦਬੀਆਂ ਹੁੰਦੀਆਂ ਉਹਨਾਂ ਲਈ ਕਰਦਾ ਪਿਆ, ਕੋਈ ਮਰਿਆਦਾ ਦੇ ਲਈ ਕੁਝ ਉੱਥੇ ਜਥੇਬੰਦੀਆਂ ਕੰਮ ਕਰਦੀਆਂ। ਤੇ ਇਸ ਟਾਈਮ ਜਦੋਂ ਅਸੀਂ ਨਿਸ਼ਾਨੇ ਵੱਲ ਪਹੁੰਚਣਾ ਹੁੰਦਾ ਤੇ ਉਹਦੇ ਵਾਸਤੇ ਮੈਨੂੰ ਇਹ ਲੱਗਦਾ ਹੈਗਾ ਕਿ ਅਸੀਂ ਇਨ ਪ੍ਰੋਸੈਸ ਹੈਗੇ ਆ ਮੈਚੋਰਿਟੀ ਵੱਲ, ਕਿ ਜਿਹੜੀਆਂ ਜਥੇਬੰਦੀਆਂ ਇੱਕ ਨਿਸ਼ਾਨੇ ਵੱਲ ਵੱਧ ਰਹੀਆਂ ਹੈਗੀਆਂ ਉਹਨਾਂ ਦੀ ਮੈਚੋਰਿਟੀ ਆਪਸ ਦੇ ਵਿੱਚ ਕਿੱਦਾਂ ਡੀਲ ਕਰਨਾ, ਔਰ ਆਪਸ ਦੇ ਵਿੱਚ ਕਿੱਦਾਂ ਅਸੀਂ ਹੱਥ ਜੋੜ ਕੇ ਔਰ ਮੋਢੇ ਨਾਲ ਮੋਢਾ ਲਾ ਕੇ ਇੱਕ ਦੂਜੇ ਨੂੰ ਕਲਾਵੇ ਨਾਲ ਲੈ ਕੇ ਤੇ ਐਗਰੀ ਟੂ ਡਿਸਐਗਰੀ ਵਾਲੀ ਜਿਹੜੀ ਇੱਕ ਮੈਚੋਰਿਟੀ ਹੁੰਦੀ ਹੈਗੀ ਆ ਉਹ ਬਿਲਡਅਪ ਹੋਣੀ ਚਾਹੀਦੀ ਹੈਗੀ ਆ, ਔਰ ਉਹ ਹੌਲੀ ਹੌਲੀ ਮੈਨੂੰ ਲੱਗਦਾ ਹੋ ਰਹੀ ਹੈਗੀ ਆ। ਜਦੋਂ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਜੀ ਨਾਲ ਜਿੰਨਾ ਸਮਾਂ ਮਿਲਿਆ ਉਹਨਾਂ ਨਾਲ ਗੱਲਬਾਤ ਕਰਨ ਦਾ, ਉਹਦੇ ਵਿੱਚ ਉਹਨਾਂ ਦਾ ਜਿਹੜੀ ਬੈਂਚਮਾਰਕ ਸਾਰੀ ਗੱਲ ਦਾ ਜਿਹੜਾ ਤੱਤ ਅਸੀਂ ਕਹਿੰਦੇ ਆ ਕਿ ਉਹ ਇਹ ਹੀ ਹੁੰਦਾ ਸੀਗਾ ਕਿ ਜਦੋਂ ਤੱਕ ਅਸੀਂ ਇਕਜੁੱਟ ਨਹੀਂ ਹੁੰਦੇ ਉਦੋਂ ਤੱਕ ਸਾਡਾ ਦੁਸ਼ਮਣ ਜਿਹੜਾ ਹੈਗਾ ਉਹ ਹਮੇਸ਼ਾ ਤਾਕਤ ਰਹੇਗਾ। ਸਾਡੀ ਜਿਹੜੀ ਤਾਕਤ ਹੈਗੀ ਆ ਉਹ ਇਕਜੁੱਟਤਾ ਦੇ ਵਿੱਚ ਹੈਗੀ ਆ। ਤੇ ਉਹਦੇ ਵਾਸਤੇ ਆਪ ਜੀ ਨਾਲ ਵੀ ਜੇ ਮੈਂ ਮਿਲਿਆ ਹੋਵਾਂਗਾ ਤੇ ਉਸੇ ਸੰਦਰਭ 'ਚ ਮੈਂ ਪੰਜਾਬ 'ਚ ਕਾਫੀ ਵਿਚਰਿਆ, ਸਾਰੀ ਜਥੇਬੰਦੀਆਂ ਨੂੰ ਇਕਜੁੱਟ ਕਰਨ ਲਈ ਜੋ ਜਥੇਦਾਰ ਸਾਹਿਬ ਦਾ ਹੁਕਮ ਹੁੰਦਾ ਸੀਗਾ। ਤੇ ਅੱਜ ਜਿੰਨੇ ਵੀ ਇਸ ਇੰਟਰਵਿਊ ਨੂੰ ਸਾਰੇ ਸੁਣ ਰਹੇ ਹੋਣਗੇ ਵੱਖ-ਵੱਖ ਜਥੇਬੰਦੀਆਂ ਵਾਲੇ, ਤੇ ਜੋ ਮੇਰਾ ਐਕਸਪੀਰੀਅੰਸ ਇੰਨੇ ਸਾਲ ਇਸ ਜਿਹੜੇ ਸੰਘਰਸ਼ ਦੇ ਵਿੱਚ ਦਾਸ ਨੇ ਨੂੰ ਸੇਵਾ ਮਿਲੀ ਹੈ ਮਹਾਰਾਜ ਵੱਲੋਂ, ਤੇ ਮੇਰੀ ਸਮਝ ਇਹੀ ਕਹਿੰਦੀ ਹੈਗੀ ਕਿ ਜਿੰਨਾ ਜਥੇਬੰਦੀਆਂ ਜਿਹੜੀਆਂ ਕਿ ਆਪਣੇ ਆਪਣੇ ਲੈਵਲ ਦੇ ਉੱਤੇ, ਈਵਨ ਇੰਡੀਵਿਜੂਅਲ ਵੀ, ਹਰ ਸਿੱਖ ਜਿਹੜਾ ਹੈਗਾ ਆਪਣਾ 1.25 ਲੱਖ ਹੁੰਦਾ ਹੈਗਾ, ਤੇ ਆਪਣੇ ਜਦੋਂ ਤੱਕ ਅਸੀਂ ਇਹ ਵਾਲੀ ਸਕਿੱਲ ਡਿਵੈਲਪ ਨਹੀਂ ਕਰਦੇ ਕਿ ਅਸੀਂ ਐਗਰੀ ਟੂ ਡਿਸਐਗਰੀ ਹੋ ਕੇ ਤੇ ਅਸੀਂ ਇੱਕ ਦੂਸਰੇ ਨਾਲ ਰਲ ਕੇ ਚੱਲਣ ਦਾ ਜਿਹੜੀ ਹੈ ਇਹ ਵੀ ਇੱਕ ਸਕਿੱਲ ਹੁੰਦੀ ਹੈਗੀ ਆ, ਮੈਚੋਰਿਟੀ ਹੁੰਦੀ ਆ, ਅਸੀਂ ਉਹਦੇ ਵੱਲ ਅਸੀਂ ਹੌਲੀ ਹੌਲੀ ਮੈਨੂੰ ਲੱਗ ਰਿਹਾ ਅਸੀਂ ਉਸ ਵੱਲ ਸਾਨੂੰ ਜਾਣਾ ਚਾਹੀਦਾ, ਔਰ ਅਸੀਂ ਸਮਝ ਰਹੇ ਹੈਗੇ ਕਿ ਉਹਦੇ ਬਿਨਾਂ ਸਾਡੀ ਗੱਲ ਨਹੀਂ ਬਣਨੀ। ਪੁਰਾਤਨ ਸਮੇਂ 'ਚ ਵੀ ਜਦੋਂ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਜਦੋਂ ਮਿਸਲਾਂ ਇਕੱਠੀਆਂ ਕੀਤੀਆਂ ਸੀਗੀਆਂ, ਵੱਖ-ਵੱਖ ਜਥੇਬੰਦੀਆਂ ਸੀਗੀਆਂ 60-70 ਤੋਂ ਜ਼ਿਆਦਾ, ਉਹਨਾਂ ਨੂੰ ਕੰਸੋਲੀਡੇਟ ਕਰਕੇ ਉਹਨਾਂ ਨੇ 12 ਮਿਸਲਾਂ ਬਣਾਈਆਂ। ਤੇ ਉਹਦਾ ਮਕਸਦ ਵੀ ਜਿਹੜਾ ਦਲ ਖਾਲਸਾ ਬਣਾਉਣ ਦਾ ਉਸ ਟਾਈਮ ਮਕਸਦ ਇਹੀ ਸੀਗਾ ਕਿ ਅਸੀਂ ਇੱਕ ਜੁੱਟ ਹੋ ਕੇ ਅਸੀਂ ਐਫਰਟ ਪਾਈਏ ਤੇ ਜਿਹੜੇ ਸਾਡੇ ਤੇ ਬਾਰ-ਬਾਰ ਹਮਲੇ ਹੁੰਦੇ ਆ ਉਹਨਾਂ ਨੂੰ ਅਸੀਂ ਇਕਜੁੱਟ ਹੋ ਕੇ ਉਹਨਾਂ ਦਾ ਜਵਾਬ ਦਈਏ। ਤੇ ਉਸੇ ਨੂੰ ਹੀ ਅਸੀਂ ਜੇ ਆਪਣੇ ਪੁਰਾਤਨ ਬਜ਼ੁਰਗਾਂ ਦੀ ਜਿਹੜੀਆਂ ਤਰੀਕਾਕਾਰ ਸੀਗੇ ਦੁਸ਼ਮਣ ਨਾਲ ਲੜਨ ਦੇ, ਉਹਨਾਂ ਨੂੰ ਜੇ ਅਸੀਂ ਬੈਂਚਮਾਰਕ ਰੱਖ ਕੇ ਉਹਨਾਂ ਨੂੰ ਜੇ ਉਸ ਤੋਂ ਸੇਧ ਲੈ ਕੇ ਜੇ ਅਸੀਂ ਚੱਲੀਏ ਤੇ ਜਿਹੜੇ ਵੱਖ-ਵੱਖ ਤੌਰ ਤੇ ਅਸੀਂ ਐਫਰਟ ਕਰ ਰਹੇ ਹੈਗੇ ਆ ਤੇ ਉਹਦੇ ਵਿੱਚ ਅਸੀਂ ਆਪਣਾ ਡਿਸਪਲਿਨ ਬਣਾਈਏ, ਸਾਰੀ ਜਥੇਬੰਦੀਆਂ ਜਿਹੜੀਆਂ ਐਫਰਟ ਕਰਦੀਆਂ ਪਈਆਂ, ਔਰ ਕੋਈ ਕਿਸੇ ਨੂੰ ਨੀਵਾਂ ਦਿਖਾਉਣਾ ਉਸ ਨੂੰ ਸਾਨੂੰ ਅਵੋਇਡ ਕਰਨਾ ਚਾਹੀਦਾ, ਕਿਸੇ ਬਾਰੇ ਮਾੜਾ ਚੰਗਾ ਬੋਲਣਾ। ਅਸੀਂ ਕੀ ਕਰ ਰਹੇ ਹਾਂ ਸਾਨੂੰ ਉਹਦੇ ਵੱਲ ਜ਼ਿਆਦਾ ਐਫਰਟ ਕਰਨਾ ਚਾਹੀਦਾ, ਸੋਚਣਾ ਚਾਹੀਦਾ, ਹੋਰ ਅਸੀਂ ਵਧੀਆ ਕੀ ਕਰ ਸਕਦੇ ਹਾਂ ਉਹਦੇ ਬਾਰੇ ਸਾਨੂੰ ਐਫਰਟ ਕਰਨਾ ਚਾਹੀਦਾ, ਬਜਾਏ ਕਿ ਕਿਸੇ ਦੂਜੀ ਜਥੇਬੰਦੀ ਦਾ ਅਸੀਂ ਨੁਕਸ ਕੱਢੀਏ। ਉਹਦੇ ਨਾਲ ਓਵਰਆਲ ਸੰਘਰਸ਼ ਕਮਜ਼ੋਰ ਪੈਂਦਾ ਹੈਗਾ। ਤੇ ਜੇ ਅਸੀਂ ਵਾਕਈ ਸੁਹਿਰਦ ਹੈਗੇ ਆ ਕੌਮ ਦੀ ਆਜ਼ਾਦੀ ਲਈ, ਕੌਮ ਦੀ ਬਿਹਤਰੀ ਦੇ ਲਈ, ਤੇ ਸਾਨੂੰ ਇਹ ਵਾਲੀ ਮੈਚੋਰਿਟੀ ਸਾਨੂੰ ਸਾਰਿਆਂ ਨੂੰ ਡਿਵੈਲਪ ਕਰਨ ਦੀ ਜ਼ਰੂਰਤ ਹੈ। ਬਿਲਕੁਲ ਜੀ। ਭਾਈ ਹਿੰਮਤ ਸਿੰਘ ਜੀ, ਜਾਂਦੇ ਜਾਂਦੇ ਕੀ ਜਿਹੜਾ ਮੈਸੇਜ ਜਾਂ ਸੁਨੇਹਾ ਇਸ ਨੈਸ਼ਨਲ ਸਿੱਖ ਡੇ ਪਰੇਡ ਦੇ ਬਾਰੇ ਤੁਸੀਂ ਸੰਗਤਾਂ ਨੂੰ ਦੇਣਾ ਚਾਹੁੰਦੇ ਹੋ? ਜੀ ਆਪ ਜੀ ਨੇ ਜਿਵੇਂ ਆਪਾਂ ਆਰੰਭਤਾ ਵੇਲੇ ਗੱਲ ਕੀਤੀ ਸੀ, ਤੇ ਸਵੇਰੇ 9:30 ਵਜੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਜਿਹੜੇ ਹੋਣਗੇ, ਨਗਰ ਕੀਰਤਨ 5 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਕਮਿੰਗ ਸੈਚਰਡੇ ਹੋ ਰਿਹਾ ਜੀ ਵਾਸ਼ਿੰਗਟਨ ਡੀਸੀ ਦੀ ਧਰਤੀ ਤੇ। ਸੋ ਪ੍ਰਕਾਸ਼ 9:30 ਵਜੇ ਹੋ ਜਾਣਗੇ ਤੇ ਉਪਰੰਤ ਜਿਹੜਾ ਸ਼ਬਦ ਕੀਰਤਨ ਤੇ ਢਾਡੀ ਵਾਰਾਂ ਉਹ ਸਰਵਣ ਕਰਾਈਆਂ ਜਾਣਗੀਆਂ ਸੰਗਤਾਂ ਨੂੰ, ਤੇ ਉੱਥੇ ਸੰਗਤਾਂ ਆਨੰਦ ਲੈ ਸਕਣਗੀਆਂ। ਤੇ ਲੰਗਰ ਪਾਣੀ ਦਾ ਜਿਹੜਾ ਸਵੇਰੇ ਬ੍ਰੇਕਫਾਸਟ ਨਾਸ਼ਤੇ ਦਾ ਪ੍ਰਬੰਧ ਹੋਏਗਾ। ਉਪਰੰਤ 12:30 ਵਜੇ 20 ਸਟਰੀਟ ਨਾਰਥ ਵੈਸਟ ਏਰੀਆ 5 ਤੋਂ ਕੌਂਸਟੀਟਿਊਸ਼ਨ ਐਵਨਿਊ ਤੋਂ ਆਰੰਭਤਾ ਨਗਰ ਕੀਰਤਨ ਦੀ ਹੋਏਗੀ ਤਕਰੀਬਨ 12:30 ਵਜੇ ਦੇ ਕਰੀਬ। 2:30 ਪੌਣੇ 3 ਦੇ ਕਰੀਬ ਕੈਪੀਟਲ ਹਿੱਲ ਤੇ ਪਹੁੰਚਾਂਗੇ ਆਪਾਂ ਮਾਰਚ ਕਰਕੇ। ਮੈਂ ਇੱਥੇ ਸਮਾਪਤੀ ਕਰਦਾ ਆਪਣੀ ਵੀ ਲੰਗਰਾਂ ਦਾ ਜਿਹੜਾ ਪ੍ਰਬੰਧ ਕੈਪੀਟਲ ਹਿੱਲ ਦੇ ਸਾਹਮਣੇ ਜਿੱਥੇ ਸਮਾਪਤੀ ਹੋਏਗੀ, ਸੋ ਉੱਥੇ ਬੁਲਾਰੇ ਵੀ ਬੋਲਣਗੇ ਤੇ ਉਪਰੰਤ ਜਿਹੜੀ ਸਮਾਪਤੀ ਹੋ ਜਾਣੀ ਲਗਭਗ 4:30 ਪੌਣੇ 5 ਵਜੇ ਦੇ ਕਰੀਬ। ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ ਬਈ ਇਸ ਨਗਰ ਕੀਰਤਨ ਦੇ ਵਿੱਚ ਨੈਸ਼ਨਲ ਸਿੱਖ ਡੇ ਪਰੇਡ, ਸਿੱਖ ਫਰੀडम ਮਾਰਚ ਦੇ ਵਿੱਚ ਸਮੁੱਚੇ ਈਸਟ ਕੋਸਟ ਤੋਂ ਬੱਸਾਂ ਦਾ ਪ੍ਰਬੰਧ ਜਿਹੜਾ ਗੁਰਦੁਆਰੇ ਸਾਹਿਬਾਨਾਂ ਤੋਂ ਹੈਗਾ, ਆਪ ਜੀ ਨੇ ਵੱਧ ਚੜ ਕੇ ਪਰਿਵਾਰਾਂ ਸਮੇਤ
ਕੇਸਰੀ ਦਸਤਾਰਾਂ, ਦਮਾਲੇ ਸਜਾ ਕੇ ਨੀਲੇ ਕੇਸਰੀ ਤੇ ਪਲੱਸ ਮੈਂ ਬੇਨਤੀ ਕਰੂੰਗਾ ਬੀਬੀਆਂ ਭੈਣਾਂ ਨੂੰ, ਉਹ ਵੀ ਦੁਪੱਟੇ ਦਮਾਲੇ ਸਜਾ ਕੇ ਕੇਸਰੀ ਤੇ ਨੀਲੀਆਂ, ਉਹ ਇਸ ਪਰੇਡ ਦੇ ਵਿੱਚ ਸ਼ਾਮਲ ਹੋਵੋ ਜੀ, ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਬਹੁਤ ਧੰਨਵਾਦ ਜੀ ਤੁਹਾਡਾ ਦੋਵਾਂ ਸਿੰਘਾਂ ਦਾ, ਤੁਸੀਂ ਸਮਾਂ ਕੱਢਿਆ, ਤੁਹਾਡੇ ਬੜੇ ਰੁਝੇਵੇਂ ਨੇ ਇਸ ਪਰੇਡ ਕਰਕੇ, ਤੇ ਸਾਡੇ ਨਾਲ ਗੱਲਬਾਤ ਕੀਤੀ, ਸਾਡੇ ਦਰਸ਼ਕਾਂ ਤੱਕ ਆਪਣਾ ਮੈਸੇਜ ਕਨਵੇ ਕੀਤਾ, ਤੇ ਜੁੜਨ ਦੇ ਲਈ ਤੁਹਾਡਾ ਬਹੁਤ ਧੰਨਵਾਦ। ਤੇ ਨਾਲ ਹੀ ਸਾਡੇ ਨਾਲ ਦੁਨੀਆ ਭਰ ਤੋਂ ਜਿੰਨੇ ਵੀ ਦਰਸ਼ਕ ਜੁੜੇ ਆ, ਸਾਡੇ ਪ੍ਰੋਗਰਾਮਾਂ ਨੂੰ ਦੇਖਦੇ ਆ, ਅਸੀਂ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਹਾਂ। ਤੇ ਨਾਲ ਹੀ ਅਪੀਲ ਵੀ ਕਰਦੇ ਹਾਂ ਕਿ ਟੀਵੀ 84 ਪੰਥ ਪੰਜਾਬ ਦੀ ਆਵਾਜ਼ ਆ, ਹੱਕ ਸੱਚ ਦੀ ਆਵਾਜ਼ ਆ। ਸਰਕਾਰਾਂ ਦੀਆਂ ਪਾਬੰਦੀਆਂ ਦੇ ਬਾਵਜੂਦ ਟੀਵੀ 84 ਜਿਹੜੀ ਇੱਕ ਸਹੀ ਗੱਲ ਆ ਉਹ ਤੁਹਾਡੇ ਤੱਕ ਪਹੁੰਚਦੀ ਕਰ ਰਿਹਾ, ਤੇ ਸਾਨੂੰ ਤੁਹਾਡੀ ਮਦਦ ਦੀ ਲੋੜ ਆ। ਤੁਸੀਂ ਟੀਵੀ 84 ਦੇ ਪਲੇਟਫਾਰਮਸ ਦੇ ਉੱਤੇ ਆਰਥਿਕ ਮਦਦ ਵੀ ਕਰ ਸਕਦੇ ਹੋ, ਤੇ ਨਾਲ ਹੀ ਜਿਹੜੀਆਂ ਸਾਡੀਆਂ ਵੀਡੀਓਜ਼ ਨੇ ਉਹਨਾਂ ਨੂੰ ਆਪਣੇ ਸੱਜਣਾ ਮਿੱਤਰਾਂ, ਰਿਸ਼ਤੇਦਾਰਾਂ, ਸਾਕ ਸੰਬੰਧੀਆਂ ਤੱਕ ਸ਼ੇਅਰ ਕਰਕੇ ਜਿਹੜੀ ਸੱਚੀ ਗੱਲ ਆ ਉਹ ਜ਼ਰੂਰ ਪਹੁੰਚਦੀ ਕਰੋ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਤੇ ਕਿਸੇ ਹੋਰ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ